ਹਾਜ਼ਰ ਹੋਏ ਹਾਂ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090505। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲੇ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਐਚ&ਐਮ ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਵੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਤੁਸੀਂ ਕਰਜ਼ੇ ਦੇ ਵਿੱਚ ਫਸੇ ਹੋ, ਬੈਂਕ ਕ੍ਰਾਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 1888-888-9914 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੈਜ਼ਬੁੱਲਾ ਦੇ ਜਿਹੜੇ ਪੇਜਰਸ ਆ ਉਹਨਾਂ ਦੇ ਵਿੱਚ ਐਕਸਪਲੋਜ਼ਨ ਹੋਇਆ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਆ ਲੈਬਨਾਨ ਦੇ ਵਿੱਚ। ਤੇ ਹੈਜ਼ਬੁੱਲਾ ਨੇ ਕਿਹਾ ਹੈ ਵਨ ਆਫ ਦਾ ਬਿਗੇਸਟ ਸਿਕਿਉਰਿਟੀ ਬ੍ਰੀਚ ਹੋਇਆ ਉਹਨਾਂ ਦਾ, ਜਿਹੜੀ ਇਜ਼ਰਾਈਲ ਤੇ ਹੈਜ਼ਬੁੱਲਾ ਦੇ ਵਿੱਚ ਜੰਗ ਚੱਲ ਰਹੀ ਹੈਗੀ ਆ। 2 ਦਰਜਨ ਦੇ ਕਰੀਬ ਹੈਜ਼ਬੁੱਲਾ ਦੇ ਜਿਹੜੇ ਫਾਈਟਰਸ ਆ ਉਹ ਮਾਰੇ ਜਾ ਚੁੱਕੇ ਆ। ਜਿਹੜਾ ਇਰਾਨੀਅਨ ਅੰਬੈਸਡਰ ਆ ਲੈਬਨਾਨ ਨੂੰ, ਉਹ ਵੀ ਫੱਟੜ ਹੋਇਆ ਹੈਗਾ। ਲੈਬਨਾਨ ਦੀ ਰੈੱਡ ਕਰਾਸ ਨੇ 50 ਦੇ ਕਰੀਬ ਐਂਬੂਲੈਂਸਿਸ ਤੇ 300 ਦੇ ਕਰੀਬ ਜਿਹੜੇ ਮੈਡਿਕਸ ਆ ਉਹਨਾਂ ਨੂੰ ਡਿਸਪੈਚ ਕੀਤਾ ਗਿਆ ਹੈਗਾ। ਬਹੁਤ ਸਾਰੇ ਅੱਖਾਂ ਨੂੰ, ਫੇਸ ਨੂੰ, ਲਿੰਬਸ ਨੂੰ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। 1000 ਤੋਂ ਵੱਧ ਲੋਕ ਜਿਹੜੇ ਹੈਜ਼ਬੁੱਲਾ ਦੇ ਫਾਈਟਰਸ ਆ ਉਹ ਇਹਦੇ ਨਾਲ ਅਫੈਕਟਡ ਹੋਏ ਆ। ਕਿਸ ਤਰ੍ਹਾਂ ਇਹ ਜਿਹੜੀ ਇਜ਼ਰਾਈਲ ਦੀ ਸਰਕਾਰ ਨੇ ਜਿਹੜੇ ਪੇਜਰਸ ਆ ਉਹਨਾਂ ਨੂੰ ਬ੍ਰੇਕ ਕਰਕੇ ਉਹਨਾਂ ਨੂੰ ਐਜ਼ ਏ ਆਪਾਂ ਕਹਿ ਸਕਦੇ ਹਾਂ ਬੰਬ ਬਣਾਇਆ ਜਾਂ ਡੈਟੋਨੇਸ਼ਨ ਉਹਨਾਂ ਦੀ ਕੀਤੀ ਆ, ਜਿਹਦੇ ਨਾਲ ਜਿਹਦੇ ਕੋਲ ਵੀ ਪੇਜਰ ਸੀਗਾ ਉਹਦੇ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਇਜ਼ਰਾਈਲ ਦੀ ਸਰਕਾਰ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਮੈਂਟ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਹੈਜ਼ਬੁੱਲਾ ਨੇ ਕਨਫਰਮ ਕੀਤਾ ਹੈ ਵੀ ਉਹਨਾਂ ਦੇ 3 ਲੋਕ ਜਿਹੜੇ ਮਾਰੇ ਜਾ ਚੁੱਕੇ, ਜਿਨ੍ਹਾਂ 'ਚ 2 ਉਹਨਾਂ ਦੇ ਫਾਈਟਰ ਸੀਗੇ। ਤੀਜਾ ਪਰਸਨ ਇੱਕ ਲੜਕੀ ਸੀ ਜਿਸ ਦੀ ਮੌਤ ਹੋਈ ਹੈਗੀ ਆ। ਇੱਕ ਜੋ ਫਾਈਟਰ ਮਾਰਿਆ ਗਿਆ ਆ ਉਹ ਕਹਿੰਦੇ ਵੀ ਹੈਜ਼ਬੁੱਲਾ ਦਾ ਜੋ ਮੈਂਬਰ ਆ ਲੈਬਨੀਜ਼ ਪਾਰਲੀਮੈਂਟ ਦਾ, ਉਹਦਾ ਮੁੰਡਾ ਸੀ। 2 ਸਿਕਿਉਰਿਟੀ ਦੇ ਜਿਹੜੇ ਲੋਕ ਆ ਉਹ ਮਾਰੇ ਗਏ ਹੈਗੇ ਆ। ਈਰਾਨ ਦੇ ਐਂਬੈਸਡਰ ਜੋ ਲੈਬਨਾਨ ਨੂੰ ਹੈਗੇ ਮੁਸਤਫਾ ਅਮਾਨੀ, ਉਹਨਾਂ ਦੇ ਵੀ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਕਹਿੰਦੇ ਕਾਫੀ ਉਹਦੇ ਸੱਟਾਂ ਲੱਗੀਆਂ ਆ ਤੇ ਉਸ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ ਹੈਗਾ। ਰਿਊਟਰਸ ਜਿਹੜੀ ਆ ਇਹ ਸਾਰੀ ਰਿਪੋਰਟ ਨੂੰ ਕਨਫਰਮ ਨਹੀਂ ਕਰ ਸਕਿਆ, ਪਰ ਅੱਜ ਦੀ ਜਿਹੜੀ ਮੇਨ ਨਿਊਜ਼ ਆ ਉਹ ਇਹੀ ਆ ਵੀ ਕਿਸ ਤਰ੍ਹਾਂ ਜਿਹੜੇ ਲੋਕਾਂ ਦੇ ਕੋਲ ਪੇਜਰ ਸੀ, ਇੱਥੇ ਲੋਕਾਂ ਨੂੰ ਪਤਾ ਹੋਊਗਾ ਪਹਿਲਾਂ ਪੇਜਰ ਹੁੰਦੇ ਸੀ ਜਦੋਂ ਸੈੱਲ ਫੋਨ ਆਏ ਉਹਨਾਂ ਤੋਂ ਪਹਿਲਾਂ, ਤੇ ਉਹ ਪੇਜਰਸ ਨੂੰ ਹੈਜ਼ਬੁੱਲਾ ਵਾਲੇ ਜਿਹੜੇ ਉੱਥੇ ਯੂਜ਼ ਕਰਦੇ ਸੀ ਤੇ ਉਹਨਾਂ ਨੂੰ ਕਿਸ ਤਰ੍ਹਾਂ ਸਿਕਿਉਰਿਟੀ ਬ੍ਰੀਚ ਕਰਕੇ ਉਹਨਾਂ ਨੂੰ ਡੈਟੋਨੇਟ ਕੀਤਾ ਗਿਆ ਤਾਂ ਕਿ ਜਿਹਦੇ ਕੋਲ ਵੀ ਸੀ ਉਹਦੇ ਜਿਹੜੀਆਂ ਆ ਸੱਟਾਂ ਲੱਗ ਜਾਣ। ਰਿਊਟਰਸ ਦੇ ਮੁਤਾਬਕ ਬਹੁਤ ਸਾਰੇ ਜਿਹੜੇ ਜਰਨਲਿਸਟ ਆ ਉਹਨਾਂ ਨੇ ਐਂਬੂਲੈਂਸਸ ਦੇਖੀਆਂ, ਬੜੀਆਂ ਐਂਬੂਲੈਂਸ ਜਿਹੜੀਆਂ ਆ ਉਹ ਸਦਰਨ ਸਵਰਬ ਜੋ ਬੈਰੂਤ ਰਾਜਧਾਨੀ ਆ ਉਹਦੇ ਲਾਗੇ ਆ, ਉੱਥੋਂ ਭੱਜੀਆਂ ਜਾਂਦੀਆਂ ਲੋਕਾਂ ਨੂੰ ਲੈ ਕੇ ਜਾਂਦੀਆਂ ਦੇਖੀਆਂ ਹੈਗੀਆਂ। ਕਹਿੰਦੇ ਸਾਊਥ ਆਫ ਲੈਬਨਾਨ ਏਰੀਏ ਦੇ ਵਿੱਚ ਵੀ ਇਹ ਜਿਹੜੇ ਆ ਐਕਸਪਲੋਡ ਹੋਏ ਹੈਗੇ ਆ। ਮੋਟਰਸਾਈਕਲ ਦੇ ਉੱਤੇ ਵੀ ਜਿਹੜੇ ਜ਼ਖਮੀ ਲੋਕ ਆ ਉਹਨਾਂ ਨੂੰ ਲਿਜਾਇਆ ਗਿਆ ਹੈਗਾ। 40 ਦੇ ਕਰੀਬ ਜਿਹੜੇ ਲੋਕ ਜ਼ਖਮੀ ਹੋਏ ਹੈਗੇ ਆ। ਨੈਵੀਤੇ ਪਬਲਿਕ ਹਸਪੀਟਲ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਇਲਾਜ ਕੀਤਾ ਗਿਆ ਹੈਗਾ। ਬਹੁਤ ਸਾਰੇ ਜਿਹੜੇ ਰੀਜਨਲ ਬ੍ਰੌਡਕਾਸਟਰਸ ਆ ਉਹ CCTV ਫੁਟੇਜ ਜਿਹੜੀ ਆ ਸ਼ੋ ਕਰ ਰਹੇ ਆ ਕਿਸ ਤਰ੍ਹਾਂ ਜਿਹੜੀ ਛੋਟੀ ਜਿਹੀ ਡਿਵਾਈਸ ਹੁੰਦੀ ਆ ਗਰੋਸਰੀ ਸਟੋਰ ਦਾ ਕੈਸ਼ੀਅਰ ਆ ਉਹਦੇ ਕੋਲ ਆ ਤੇ ਇੱਕਦਮ ਕਿੱਦਾਂ ਉਹ ਐਕਸਪਲੋਡ ਹੋ ਜਾਂਦੀ ਆ ਤੇ ਉਹਦੇ ਨਾਲ ਉਹਦੇ ਜਿਹੜੀਆਂ ਸੱਟਾਂ ਲੱਗ ਜਾਂਦੀਆਂ ਹੈਗੀਆਂ। ਸੋ ਇਹ ਇੱਕ ਤਰ੍ਹਾਂ ਨਾਲ ਕਾਫੀ ਵੱਡਾ ਹਮਲਾ ਦੱਸਿਆ ਜਾ ਰਿਹਾ ਹੈਗਾ ਲੈਬਨਾਨ ਦੇ ਵਿੱਚ। ਜਿਹੜੇ ਲੈਬਨਾਨ ਦੇ ਹੈਜ਼ਬੁੱਲਾ ਵਾਲੇ ਆ ਉਹਨਾਂ ਦੇ ਅਗੇਂਸਟ 50 ਦੇ ਕਰੀਬ ਐਂਬੂਲੈਂਸ, 300 ਦੇ ਕਰੀਬ ਐਮਰਜੈਂਸੀ ਸਟਾਫ ਡਿਸਪੈਚ ਕਹਿੰਦੇ ਕੀਤਾ ਗਿਆ ਉਸ ਏਰੀਏ ਦੇ ਵਿੱਚ ਜਿੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਡਿਸਪਲੇਸ ਹੋ ਚੁੱਕੇ ਆ ਦੋਨਾਂ ਸਾਈਡਾਂ ਤੋਂ, ਜਦ ਤੋਂ ਇਹ ਜਿਹੜੀ ਜੰਗ ਆ ਉਹ ਹਿਜ਼ਬੁੱਲਾ ਤੇ ਇਜ਼ਰਾਈਲ ਦੇ ਵਿੱਚ ਚੱਲ ਰਹੀ ਹੈ। ਜੀ, ਜੇਕਰ ਇਸੇ ਗੱਲ ਨੂੰ ਅੱਗੇ ਤੋਰਦੇ ਚੱਲੀਏ ਤਾਂ ਇਜ਼ਰਾਈਲ ਦੇ ਇਸ ਵੇਲੇ ਉੱਤਰੀ ਟਿਕਾਣਿਆਂ ਦੇ ਉੱਤਰੀ ਇਲਾਕਿਆਂ ਦੇ ਵਿੱਚ, ਉੱਤਰ ਵਾਲੇ ਪਾਸੇ ਹਿਜ਼ਬੁੱਲਾ ਦੇ ਹਮਲਿਆਂ ਨੂੰ ਰੋਕਣਾ ਤੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਵਾਪਸ ਜਾਣ ਦੇਣਾ ਹੁਣ ਕਹਿੰਦੇ ਇੱਕੋ ਇੱਕ ਸਾਡਾ ਟੀਚਾ। ਇਜ਼ਰਾਈਲ ਵਾਲੇ ਕਹਿ ਰਹੇ ਨੇ
ਐਸੋਸੀਏਟ ਪ੍ਰੈਸ ਨੇ ਇਹ ਜਿਹੜੀ ਰਿਪੋਰਟ ਦਿੱਤੀ ਹੈ, ਇਹਦੇ ਮੁਤਾਬਕ ਜਿਹੜੀ ਰਿਪੋਰਟ ਦੇ ਵਿੱਚ ਜੂਲੀਆ ਫਰੈਂਕਲਿਨ ਇਸ ਗੱਲ ਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਕਿ ਹੁਣ 에ਅਰ ਸਟ੍ਰਾਈਕ ਜਿਹੜੀਆਂ ਨੇ ਇਜ਼ਰਾਈਲ ਵੱਲੋਂ ਰੈਗੂਲਰੀ ਜਿਹੜੀਆਂ ਲਾਂਚ ਕੀਤੀਆਂ ਜਾ ਰਹੀਆਂ ਨੇ ਲੈਬਨਾਨ ਦੇ ਵਿੱਚ ਤੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ, ਖਾਸ ਕਰਕੇ ਇਹਨਾਂ 에ਅਰ ਸਟ੍ਰਾਈਕ ਦੇ ਬਾਅਦ ਇਜ਼ਰਾਈਲ ਹਮੇਸ਼ਾ ਇਹ ਦਾਅਵਾ ਕਰਦਾ ਹੈ ਕਿ ਹਿਜ਼ਬੁੱਲਾ ਦੇ ਜਿਹੜੇ ਕਮਾਂਡਰ ਨੇ ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਅਸੀਂ ਲਗਾਤਾਰ ਹਵਾਈ ਹਮਲਿਆਂ ਨੂੰ ਜਿਹੜਾ ਉਹ ਅੰਜਾਮ ਦੇ ਰਹੇ ਹਾਂ। ਦੱਸਿਆ ਜਾ ਰਿਹਾ ਕਿ ਇਜ਼ਰਾਈਲ ਦੀ ਜਿਹੜੀ ਸਿਕਿਉਰਿਟੀ ਕੈਬਨਿਟ ਆ ਉਹਨੇ ਜਿਹੜੇ ਸਿਗਨਲ ਦਿੱਤੇ ਸੀਗੇ ਕਿ ਹੁਣ ਇਸ ਮਾਮਲੇ ਉੱਤੇ ਅਸੀਂ ਜਿਹੜਾ ਸਟਾਂਸ ਆ ਉਹ ਥੋੜਾ ਗੰਭੀਰ ਲਵਾਂਗੇ ਤੇ ਹਿਜ਼ਬੁੱਲਾ ਦੀਆਂ ਜਿੰਨੀਆਂ ਵੀ ਟਿਕਾਣੇ ਨੇ ਜਾਂ ਜਿੰਨੇ ਵੀ ਉਹਨਾਂ ਦੀਆਂ ਵਧੀਕੀਆਂ ਨੇ ਅਸੀਂ ਉਹਨਾਂ ਨੂੰ ਇਜ਼ਰਾਈਲ ਹੁਣ ਸਹਿਣ ਨਹੀਂ ਕਰੂਗਾ। ਉਧਰ ਦੂਜੇ ਪਾਸੇ ਜਿਹੜੀ ਇੱਕ NPR ਦੀ ਰਿਪੋਰਟ ਆ ਉਹਦੇ ਮੁਤਾਬਕ ਜੇਕਰ ਆਪਾਂ ਉਹਦੇ ਤੇ ਗੌਰ ਕਰੀਏ ਤਾਂ NPR ਦਾ ਇਹ ਦਾਅਵਾ ਹੈਗਾ ਕਿ ਕੁਝ ਇਜ਼ਰਾਈਲੀ ਜਿਹੜੇ ਨੇ ਉਹ ਕੰਟਰੀ ਨੂੰ ਲੀਵ ਕਰ ਰਹੇ ਨੇ ਕਿਉਂਕਿ ਗਾਜ਼ਾ ਦੇ ਵਿੱਚ ਵਾਰ ਲੱਗੀ ਹੋਈ ਆ ਤੇ ਦੂਜੇ ਪਾਸੇ ਹੁਣ ਜਿਹੜੇ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਜਾਂ ਆਪਾਂ ਇਹਦੇ ਵਿੱਚ ਗੱਲ ਕਰ ਰਹੇ ਹਾਂ ਕਿ ਲਗਾਤਾਰ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਉੱਤਰ ਵਾਲੇ ਪਾਸਿਆਂ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ। ਉੱਥੇ ਦੱਸਿਆ ਜਾ ਰਿਹਾ ਕਿ ਇੱਕ 40 ਸਾਲਾ ਇਨਬਾਲ ਗ੍ਰੀਨ ਤੇ ਉਹਦੇ ਜਿਹੜੇ ਹਸਬੈਂਡ ਨੇ ਸ਼ਿਮਲੋਈ ਗ੍ਰੀਨ ਜਿਹੜੇ ਕਿ 37 ਸਾਲ ਦੇ ਨੇ, ਉਹਨਾਂ ਨੇ ਇੱਕ NPR ਦੇ ਨਾਲ ਤਲ ਅਵੀਵ ਦੇ ਵਿੱਚ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਆਪਣਾ ਸਾਰਾ ਸਮਾਨ ਪੈਕ ਕਰ ਲਿਆ। 4 ਸਾਲਾ ਸਾਡੀ ਇੱਕ ਬੱਚੀ ਆ ਰੀਲੇ ਤੇ ਉਹਨੂੰ ਲੈ ਕੇ ਅਸੀਂ ਹੁਣ ਤਲ ਅਵੀਵ ਤੇ ਇਸ ਤੋਂ ਇਲਾਵਾ ਇਜ਼ਰਾਈਲ ਨੂੰ ਛੱਡ ਕੇ ਚੱਲੇ ਹਾਂ। ਥਾਈਲੈਂਡ ਵੱਲ ਉਹਨਾਂ ਨੇ ਮੂਵ ਕਰਨ ਦੀ ਗੱਲ ਕਹੀ ਹੈ। ਉਹ ਕਹਿੰਦੇ ਕਿ ਜਦੋਂ ਤੋਂ ਗਾਜ਼ਾ ਦੇ ਵਿੱਚ ਵਾਰ ਚੱਲੀ ਆ ਉਸ ਤੋਂ ਬਾਅਦ ਦੇਸ਼ ਦੇ ਵਿੱਚ ਅਸੀਂ ਅਨਸੇਫ ਜਿਹੜਾ ਉਹ ਮਹਿਸੂਸ ਕਰਦੇ ਹਾਂ। ਇਹ ਗ੍ਰੀਨ ਜੋੜੇ ਦੇ ਨਾਲ ਕੁਝ ਹੋਰ ਲੋਕ ਵੀ ਨੇ ਜਿਹੜੇ ਕਿ ਇਜ਼ਰਾਈਲ ਨੂੰ ਛੱਡਣ ਦਾ ਮਨ ਬਣਾ ਚੁੱਕੇ ਨੇ। ਕੁਝ ਲੋਕ ਵਿਚਾਰਧਾਰਕ ਤੌਰ ਤੇ ਇਜ਼ਰਾਈਲ ਦੀਆਂ ਸਰਕਾਰ ਦੀਆਂ ਆਪਹੁਦਰੀਆਂ ਦੇ ਨਾਲ ਸਹਿਮਤ ਨਹੀਂਗੇ ਤੇ ਕੁਝ ਲੋਕ ਜਿਹੜੇ ਨੇ ਉਹ ਇਜ਼ਰਾਈਲ ਦੇ ਵਿੱਚ ਜਿਹੜਾ ਮਾਨਵਤਾਵਾਦ ਦੀ ਮਨੁੱਖਤਾ ਦੇ ਨਾਂ ਦੇ ਉੱਤੇ ਜਿਹੜਾ ਹਾਂ ਦਾ ਨਾਰਾ ਮਾਰਿਆ ਜਾ ਰਿਹਾ ਉਹਦੇ ਹਮਾਇਤੀ ਨੇ। ਹੁਣ ਦੱਸਿਆ ਜਾ ਰਿਹਾ ਕਿ ਇਜ਼ਰਾਈਲੀ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਕਿ ਇਜ਼ਰਾਈਲ ਦੇ ਸੈਂਟਰਲ ਬਿਊਰੋ ਆਫ ਸਟੈਟਿਸਟਿਕਸ ਦੇ ਜਿਹੜੇ ਆંકੜੇ ਨੇ, ਹੁਣ ਤੱਕ 12,000 ਤੋਂ ਵੱਧ ਜਿਹੜੇ ਇਜ਼ਰਾਈਲੀ ਨੇ ਉਹ ਕੰਟਰੀ ਨੂੰ ਛੱਡ ਚੁੱਕੇ ਨੇ ਅਕਤੂਬਰ ਤੋਂ ਬਾਅਦ। 7 ਅਕਤੂਬਰ ਨੂੰ ਜਿਹੜਾ ਇੱਕ ਹਮਲਾ ਹੋਇਆ ਸੀਗਾ ਹਮਾਸ ਵੱਲੋਂ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਤੇ ਇਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਹੜੇ ਇਜ਼ਰਾਈਲ ਨੂੰ ਪਰਤੇ ਨੇਗੇ। ਗਾਜ਼ਾ ਦੇ ਵਿੱਚ ਜਿਹੜੀ ਵਾਰ ਚੱਲ ਰਹੀ ਹੈ, ਆਪਾਂ ਹਮੇਸ਼ਾ ਹਰ ਰੋਜ਼ ਉਹਦਾ ਜ਼ਿਕਰ ਕਰੀਦਾ ਕਿ 41,000 ਤੋਂ ਵੱਧ ਫਿਲਿਸਤੀਨੀਅਨ ਮਾਰੇ ਜਾ ਚੁੱਕੇ ਨੇ ਵੱਖ-ਵੱਖ ਹਮਲਿਆਂ ਦੇ ਵਿੱਚ। ਹੁਣ ਤੱਕ 1200 ਬੰਦਾ ਇਜ਼ਰਾਈਲ ਦਾ ਮਾਰਿਆ ਜਾ ਚੁੱਕਿਆ। 7 ਅਕਤੂਬਰ 2023 ਤੋਂ ਇਹ ਜੰਗ ਸ਼ੁਰੂ ਹੋਈ ਆ ਤੇ ਤਕਰੀਬਨ 250 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਹਮਾਸ ਦੇ ਲੜਾਕਿਆਂ ਨੇ ਜਿਹੜਾ ਉਹ ਆਪਣੀ ਕਸਟਡੀ ਦੇ ਵਿੱਚ ਰੱਖਿਆ ਹੋਇਆ ਜਾਂ ਕਹਿ ਲਓ ਕਿ ਅਗਵਾ ਕੀਤਾ ਹੋਇਆ। ਸੋ ਹੁਣ ਦੱਸਿਆ ਜਾ ਰਿਹਾ ਕਿ ਇਜ਼ਰਾਈਲ ਦੀ ਵੱਡੀ ਗਿਣਤੀ ਜਿਹੜੀ ਵਸੋਂ ਆ ਉਹ ਇਹ ਮਹਿਸੂਸ ਕਰਦੀ ਹੈ ਕਿ ਜੇਕਰ ਗਾਜ਼ਾ ਦੇ ਵਿੱਚ ਇਹ ਹਾਲਾਤ ਨੇ ਤਾਂ ਜਿਸ ਤਰੀਕਾਕਾਰ ਦੇ ਨਾਲ ਇਜ਼ਰਾਈਲ ਦੀ ਘੇਰਾਬੰਦੀ ਹੋ ਰਹੀ ਹੈ ਕਿਤੇ ਉਹ ਸਾਡੇ ਨਾਲ ਬਣ ਜਾਣ, ਤੇ ਇਸ ਕਰਕੇ ਇਜ਼ਰਾਈਲੀ ਵੀ ਹੁਣ ਆਪਣੇ ਦੇਸ਼ ਦੇ ਵਿੱਚੋਂ ਮੂਵ ਕਰਨ ਲੱਗ ਪਏ ਨੇ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਰੈਪਰ ਆ ਡੀਡੀ, ਉਸ ਨੂੰ ਹੁਣ ਜਿਹੜਾ ਆ ਚਾਰਜ ਕੀਤਾ ਗਿਆ ਹੈਗਾ ਸੈਕਸ ਟ੍ਰੈਫਿਕਿੰਗ ਤੇ ਰੈਕਟਰਿੰਗ ਦੇ ਮਾਮਲੇ ਦੇ ਵਿੱਚ। ਯੂਐਸ ਦੇ ਅਟਾਰਨੀ ਆਫਿਸ ਨੇ ਇੰਡਾਈਟਮੈਂਟ ਜਿਹੜੀ ਆ ਉਹ ਫਾਈਲ ਕੀਤੀ ਹੈਗੀ ਆ। ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਇਹ ਕਨਫਰਮ ਹੋਇਆ ਹੈਗਾ। ਇਸ ਨੂੰ ਪਿਛਲੇ ਦਿਨਾਂ ਦੇ ਵਿੱਚ ਇਹਦੇ ਤੇ ਚਾਰਜਸ ਲਾਏ ਗਏ ਸੀ। ਇੱਕ 3 ਗੰਨਾਂ ਵੀ ਜਿਹੜੀਆਂ ਆ ਉਹ ਬਿਨਾਂ ਲਾਇਸੈਂਸ ਤੋਂ ਰੱਖੀਆਂ ਹੋਈਆਂ ਸੀਗੀਆਂ ਜੀ। ਉਹਦੇ ਜਿਹੜੇ ਅਟਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਉਦੋਂ ਤੱਕ ਇਨੋਸੈਂਟ ਆ ਜਦੋਂ ਤੱਕ ਇਹ ਪ੍ਰੂਵ ਨਹੀਂ ਕੀਤਾ ਜਾ ਸਕਦਾ। ਕਹਿੰਦੇ ਵੀ ਉਹ ਨਾਟ ਗਿਲਟੀ ਜਿਹੜਾ ਆ ਕੋਰਟ ਦੇ ਵਿੱਚ ਕਹੂਗਾ ਆਪਣੇ ਆਪ ਨੂੰ। ਜਿਹੜਾ ਰੈਪਰ ਡੀਡੀ ਆ ਬੜਾ ਅਮਰੀਕਾ ਦਾ ਨਹੀਂ ਕੱਲਾ, ਪੂਰੇ ਵਰਲਡ ਲੈਵਲ ਤੇ ਬੜਾ ਮਸ਼ਹੂਰ ਇਹ ਰੈਪਰ ਹੈਗਾ ਆ। ਇਹਦੇ ਉੱਤੇ ਵਾਇਲੈਂਸ ਦੇ ਯੂਜ਼ ਆਫ ਫਾਇਰ ਆਰਮਸ, ਥ੍ਰੈਟ ਆਫ ਵਾਇਲੈਂਸ, ਵਰਬਲ ਅਬਿਊਜ਼, ਇਮੋਸ਼ਨਲ, ਫਿਜ਼ੀਕਲ, ਸੈਕਸ਼ੂਅਲ ਅਬਿਊਜ਼, ਇਹ ਸਾਰੇ ਤਰ੍ਹਾਂ ਦੇ ਜਿਹੜੇ ਚਾਰਜਸ ਆ ਇਸ ਇੰਡਾਈਟਮੈਂਟ ਦੇ ਵਿੱਚ ਲਾਏ ਗਏ ਹੈਗੇ ਆ। ਕਹਿੰਦੇ ਬਈ ਕੋਮਸ ਤੇ ਉਹਦੇ ਜਿਹੜੇ EMPLOYEES ਆ ਉਹ ਫੀਮੇਲ ਵਿਕਟਮਸ ਨੂੰ ਥ੍ਰੈਟ ਕਰਦੇ ਸੀ, ਇੰਟੀਮੀਡੇਟ ਕਰਦੇ ਸੀ ਤੇ ਉਹਨਾਂ ਦੇ ਨਾਲ ਜਿਹੜੇ ਆ ਧੱਕੇ ਨਾਲ ਰਿਲੇਸ਼ਨ ਬਣਾਉਂਦੇ ਸੀਗੇ। ਸੋ ਇਹ ਕੋਰਟ ਦੇ ਵਿੱਚ ਜਿਹੜਾ ਹੁਣ ਕੇਸ ਉਹਨਾਂ ਦੇ ਅਗੇਂਸਟ ਕੀਤਾ ਗਿਆ ਹੈਗਾ। ਪਿਛਲੇ ਦਿਨਾਂ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਨੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਛਾਪਾ ਵੀ ਮਾਰਿਆ ਸੀ, ਜਿਸ ਟਾਈਮ ਦੇ ਉੱਤੇ ਉਹਨਾਂ ਕੋਲੋਂ 3 AR-15 ਰਾਈਫਲ ਜਿਨ੍ਹਾਂ ਦੇ ਸੀਰੀਅਲ ਨੰਬਰ ਡੀਫੇਸ ਕੀਤੇ ਹੋਏ ਸੀ ਉਹ ਮਿਲੀਆਂ ਸੀਗੀਆਂ। ਸੋ
ਇਹ ਆਪਾਂ ਦੇਖਦੇ ਹਾਂ ਕਈ ਵਾਰੀ ਬੰਦਾ ਇੰਨਾ ਮਸ਼ਹੂਰ ਹੋ ਜਾਂਦਾ, ਫਿਰ ਉਹ ਸੋਚਦਾ ਵੀ ਮੈਂ ਹੀ ਸਾਰਾ ਕੁਛ ਹੈਗਾ ਆ, ਵੀ ਇਹਦੇ ਉੱਤੇ ਕੁਛ ਨਹੀਂ, ਤੇ ਹੁਣ ਉਹ ਜੇਲ੍ਹ ਦੇ ਵਿੱਚ ਜਾਵੇਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਪੁਰਤਗਾਲ ਦਾ। ਇਸ ਟਾਈਮ ਜਿਸ ਤਰੀਕੇ ਨਾਲ ਆਪਾਂ ਕੈਲੀਫੋਰਨੀਆ ਦੀਆਂ ਅੱਗਾਂ ਬਾਰੇ ਚਰਚਾ ਕਰਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਅੱਗਾਂ ਦਾ ਸਾਹਮਣਾ ਪੁਰਤਗਾਲ ਨੂੰ ਵੀ ਕਰਨਾ ਪੈ ਰਿਹਾ, ਜਿਨ੍ਹਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਤਕਰੀਬਨ 5000 ਤੋਂ ਵੱਧ 5000 ਫਾਇਰ ਫਾਈਟਰ ਜਿਹੜੇ ਨੇ ਉਹ ਸਟਰਗਲ ਕਰ ਰਹੇ ਨੇ, ਲੱਗੇ ਹੋਏ ਨੇ। ਅਥਾਰਟੀਜ਼ ਦਾ ਇਹ ਕਹਿਣਾ ਹੈ। ਨਾਰਦਰਨ ਪੁਰਤਗਾਲ ਦੇ ਕਈ ਇਲਾਕੇ ਅਜਿਹੇ ਨੇ ਜਿੱਥੇ ਇਸ ਟਾਈਮ 100 ਤੋਂ ਵੱਧ ਇਲਾਕਿਆਂ ਦੇ ਵਿੱਚ ਅੱਗਾਂ ਜਿਹੜੀਆਂ ਫੈਲੀਆਂ ਹੋਈਆਂ ਨੇ ਤੇ ਇਹਦੇ ਕਰਕੇ 6 ਮੌਤਾਂ ਹੋ ਚੁੱਕੀਆਂ ਨੇ। 4 ਜਿਹੜੇ ਇਹਨਾਂ ਦੇ ਵਿੱਚ ਫਾਇਰ ਫਾਈਟਰ ਸੀਗੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਬਹੁਤ ਸਾਰੇ ਜਿਹੜੇ ਇਹਨਾਂ ਇਲਾਕਿਆਂ ਦੇ ਵਸਨੀਕ ਸੀਗੇ ਉਹਨਾਂ ਨੂੰ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਣਾ ਪਿਆ। ਤਕਰੀਬਨ ਹੁਣ ਤੱਕ ਇਹਨਾਂ ਅੱਗਾਂ ਦੇ ਵਿੱਚ ਪਿਛਲੇ 1 ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ, ਜਿਹੜੀਆਂ ਨੈਸ਼ਨਲ ਅਥਾਰਟੀਜ਼ ਨੇ ਇਹਨਾਂ ਦੇ ਨਾਲ ਸਿੱਝਦਿਆਂ ਨੂੰ, ਇਹਨਾਂ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਿਆਂ ਨੂੰ। ਤਕਰੀਬਨ 50 ਜਾਣੇ ਜਿਹੜੇ ਨੇ ਹੁਣ ਤੱਕ ਫਾਇਰ ਫਾਈਟਰਸ ਦੀ ਵੱਖ-ਵੱਖ ਟੀਮਾਂ ਦੇ ਉਹ ਜ਼ਖਮੀ ਹੋ ਚੁੱਕੇ ਨੇ। ਸਿਵਲ ਪ੍ਰੋਟੈਕਸ਼ਨ ਅਫੀਸ਼ੀਅਲ ਜਿਹੜੇ ਐਂਡਰੇ ਫਰਨੈਂਡਸ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਫਾਇਰ ਫਾਈਟਰਸ ਜਿਹੜੇ ਨੇ 3 ਜਿਹੜੇ ਮਾਰੇ ਗਏ ਨੇ ਉਹ ਉਦੋਂ ਮਾਰੇ ਗਏ ਜਦੋਂ ਉਹ ਟਰੈਵਲਿੰਗ ਕਰ ਰਹੇ ਸੀ ਬਾਈ ਰੋਡ ਦੂਜੇ ਇਲਾਕਿਆਂ ਦੇ ਵਿੱਚ ਲੱਗੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ, ਤੇ ਉਦੋਂ ਉਹ ਅੱਗ ਦੀ ਲਪੇਟ ਦੇ ਵਿੱਚ ਆ ਗਏ। ਜਿਹੜੀਆਂ 2 ਸਿਵਿਲੀਅਨਸ ਦੀਆਂ ਡੈਥਸ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਇੱਕ ਬੰਦਾ ਅੱਗ ਦੇ ਵਿੱਚ ਝੁਲਸ ਗਿਆ ਤੇ ਦੂਜੇ ਨੂੰ ਕਾਰਡੀਅਕ ਅਰੈਸਟ ਆ ਗਿਆ, ਦਿਲ ਦਾ ਦੌਰਾ ਪੈਣ ਕਰਕੇ ਉਹਦੀ ਵੀ ਜਿਹੜੀ ਆ ਮੌਤ ਹੋ ਗਈ। ਤੇ ਜਿਹੜਾ ਇੱਕ ਹੋਰ ਫਾਇਰ ਫਾਈਟਰ ਆ ਉਹ ਇੱਕ ਲਾਈਨ ਦੇ ਉੱਤੇ ਡਿਊਟੀ ਕਰ ਰਿਹਾ ਸੀਗਾ ਜਦੋਂ ਕਿ ਉਹਦਾ ਪੈਰ ਤਿਲਕ ਗਿਆ ਤੇ ਉਹ ਜਿਹੜੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਪਾਣੀ ਛਿੜਕ ਰਿਹਾ ਸੀਗਾ, ਉੱਥੇ ਪਾਣੀ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਉਹ ਪੈਰ ਤਿਲਕਣ ਕਰਕੇ ਉਹ ਵੀ ਜਿਹੜਾ ਉਸ ਅੱਗ ਦੇ ਵਿੱਚ ਝੁਲਸ ਗਿਆ। ਤੇ ਦੱਸਿਆ ਜਾ ਰਿਹਾ ਕਿ 2 ਜਿਹੜੇ ਫਾਇਰ ਫਾਈਟਰਸ ਨੇ ਉਹਨਾਂ ਦੀ ਹਾਲਤ, ਕੁਛ ਉਹਨਾਂ ਨੂੰ ਜਿਹੜੀਆਂ ਇੰਟਰਨਲ ਬਿਮਾਰੀਆਂ ਨੇ, ਉਹਨਾਂ ਨੇ ਬਿਮਾਰੀਆਂ ਦਾ ਜ਼ਿਕਰ ਤਾਂ ਨਹੀਂ ਕੀਤਾ, ਉਹਨਾਂ ਕਰਕੇ ਵੀ ਉਹਨਾਂ ਦੀ ਜਿਹੜੀ ਲਾਈਫ ਆ ਉਹ ਰਿਸਕ ਤੇ ਆ। ਹੁਣ ਇਹਨਾਂ ਇਲਾਕਿਆਂ ਦੇ ਵਿੱਚ ਨੈਸ਼ਨਲ ਅਥਾਰਟੀਜ਼ ਜਾਂ ਰੇਨ ਫੋਰਕਾਸਟ ਨੇ ਦੱਸਿਆ ਕਿ ਅਲਰਟ ਜਾਰੀ ਕਰ ਦਿੱਤੇ ਗਏ ਨੇ। ਵੀਰਵਾਰ ਤੱਕ ਇਹਨਾਂ ਅੱਗਾਂ ਉੱਤੇ ਕਾਬੂ ਪਾਉਣ ਦਾ ਟੀਚਾ ਮਿੱਥਿਆ ਗਿਆ। ਕਈ ਫਾਰਮਰਸ ਨੇ ਜਿਨ੍ਹਾਂ ਨੂੰ ਉੱਧਰ ਹੈਵੀ ਮਸ਼ੀਨਰੀ ਲਿਜਾਣ ਤੋਂ ਰੋਕਿਆ ਗਿਆ। ਕ੍ਰੌਪਸ ਜਿਹੜੀਆਂ ਫਸਲਾਂ ਜਿਹੜੀਆਂ ਨੇ ਉਹ ਕੱਟਣ ਵਾਲੀਆਂ ਨੇ ਇਸ ਟਾਈਮ ਇਹਨਾਂ ਇਲਾਕਿਆਂ ਦੇ ਵਿੱਚ, ਤੇ ਉਹ ਵੀ ਇਸ ਵੇਲੇ ਬਹੁਤ ਵੱਡੇ ਰਿਸਕ ਦੇ ਉੱਤੇ ਨੇ, ਪਰ ਉਹਨਾਂ ਨੇ ਕਿਸਾਨਾਂ ਨੂੰ ਉੱਧਰ ਜਾਣ ਤੋਂ ਅਥਾਰਟੀਜ਼ ਨੇ ਰੋਕਿਆ ਹੋਇਆ। ਜੀ, ਅਗਲੀ ਗੱਲ ਵੱਲ ਚੱਲੀਏ ਤੇ ਉਹ ਹੈਗੀ ਆ ਫਰੀडम ਹਾਊਸ ਦੀ। USA ਦੇ ਵਿੱਚ ਫਰੀडम ਹਾਊਸ ਇੱਕ ਇਦਾਂ ਦੀ ਆਰਗੇਨਾਈਜੇਸ਼ਨ ਆ ਜਿਹੜੀ 1941 ਦੇ ਵਿੱਚ ਬਣਾਈ ਗਈ ਸੀ। ਇਹ ਪਾਲਿਸੀ ਮੇਕਰਸ ਨੂੰ ਰੈਲੀ ਕਰਦੀ ਆ, ਅਮਰੀਕਨ ਪਬਲਿਕ ਨੂੰ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਹ ਦੱਸਿਆ ਜਾ ਸਕੇ, ਕਿਹੜੇ-ਕਿਹੜੇ ਮੁਲਕ ਆਪਣੇ ਵਸਿੰਦਿਆਂ ਦੇ ਨਾਲ ਜਾਂ ਉੱਥੇ ਦੇ ਜਿਹੜੇ ਮੁਲਕ ਛੱਡ ਕੇ ਹੋਰ ਮੁਲਕਾਂ 'ਚ ਵਸ ਗਏ ਆ ਉਹਨਾਂ ਦੇ ਨਾਲ ਧੱਕਾ ਕਰਦੇ ਆ। ਸੋ ਇਹ ਹਰ ਸਾਲ ਆਪਣੀ ਰਿਪੋਰਟ ਪੇਸ਼ ਕਰਦੇ ਆ। 1941 ਦੇ ਵਿੱਚ ਨਾਜ਼ੀ ਜਰਮਨੀ ਨੂੰ ਫਾਈਟ ਕਰਨ ਦੇ ਲਈ ਇਹ ਸ਼ੁਰੂਆਤ ਹੋਈ ਸੀ। ਇਹਦੇ ਮੈਂਬਰ ਬਹੁਤ ਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਵਿੱਚ ਜੋ ਡਿਸਾਈਡ ਕੀਤਾ ਜਾਂਦਾ ਉਹਦੇ 'ਚ CIA ਦੇ ਹੈਡ, FBI ਦੇ ਹੈਡ, ਇੱਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਹੁੰਦੀਆਂ। ਸੋ ਨੋ ਮੈਟਰ ਅਮਰੀਕਾ ਦੇ ਵਿੱਚ ਚਾਹੇ ਜਿਹੜਾ ਮਰਜ਼ੀ ਰਾਸ਼ਟਰਪਤੀ ਬਦਲ ਜਾਏ, ਪਰ ਜਿਹੜੀ ਇਹ ਆਰਗੇਨਾਈਜੇਸ਼ਨ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਉਹ ਜਿਹੜਾ ਆ ਉਹ ਦੱਸਿਆ ਜਾਂਦਾ ਹੈਗਾ ਬਾਕੀ ਗੌਰਮੈਂਟ ਦੀ ਪਾਲਿਸੀ ਮੇਕ ਕਰਨ ਦੇ ਲਈ। ਸੋ 2024 ਦੀ ਨਵੀਂ ਰਿਪੋਰਟ ਪੇਸ਼ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਐਕਸਪਰਟ ਵਿਟਨੈਸ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਆ ਜਾਂ ਜਿਹੜਾ ਪਾਰਟਿਸਿਪੈਂਟ ਸੀ ਉਹ ਗੱਲਬਾਤ ਕਰਾਵਾਂਗੇ। ਇਹੋ ਜਿਹੇ 2 ਦਿਨ ਪਹਿਲਾਂ ਦੀ ਇਹ ਰਿਪੋਰਟ ਆ। ਸੋ ਫਰੀडम ਹਾਊਸ ਨੇ ਜਿਹੜੀ ਨਵੀਂ ਰਿਪੋਰਟ ਪੇਸ਼ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਵੀ ਪੂਰੀ ਦੁਨੀਆ ਦੇ ਵਿੱਚ 55 ਗਵਰਨਮੈਂਟ ਇੱਦਾਂ ਦੀਆਂ ਹੈਗੀਆਂ ਆ ਜਿਹੜੀਆਂ ਕਿਸੇ ਤਰ੍ਹਾਂ ਦੀ ਵੀ ਉੱਥੇ ਆਜ਼ਾਦੀ ਦੀ ਗੱਲ ਚੱਲਦੀ ਆ ਉਸ ਨੂੰ ਦੱਬਣ ਦੀ ਕੋਸ਼ਿਸ਼ ਕਰਦੀਆਂ, ਚਾਹੇ ਉਹ ਪੋਲੀਟੀਕਲ ਓਪੋਨੈਂਟ ਹੋਣ, ਚਾਹੇ ਕਿਸੇ ਦੇ ਵਿਊ ਪੁਆਇੰਟ ਡਿਫਰੈਂਟ ਹੋਣ। ਇਹਨਾਂ ਦੇ ਵਿੱਚੋਂ ਇੰਡੀਆ ਵੀ ਬਿਲਕੁਲ ਇਸ ਵਾਰੀ ਉੱਪਰਲੇ ਨੰਬਰ ਦੇ ਵਿੱਚ ਆਇਆ ਹੈਗਾ। ਸੋ ਇਹ ਜਿਹੜੀਆਂ ਤਾਨਾਸ਼ਾਹ ਗਵਰਨਮੈਂਟ ਹੁੰਦੀਆਂ ਫਰੀडम ਹਾਊਸ ਦੇ ਮੁਤਾਬਕ ਉਹ ਲੋਕਾਂ ਨੂੰ ਕਿਸ ਤਰ੍ਹਾਂ ਮੂਵ ਕਰਦੇ ਹੈਗੇ ਆ, ਉਹਨੂੰ ਰੋਕਦੇ ਆ, ਉਹਨਾਂ ਦੀ ਸਿਟੀਜ਼ਨਸ਼ਿਪ ਰਿਵੋਕ ਕਰਦੇ ਹੈਗੇ ਆ, ਡਾਕੂਮੈਂਟ ਕੰਟਰੋਲ ਕਰਦੇ ਆ, ਕਿਸੇ ਤਰ੍ਹਾਂ ਦੀ ਜਿਹੜੀ ਕਾਉਂਸਲਰ ਸਰਵਿਸਿਜ਼ ਆ ਉਹਨੂੰ ਵੀ ਜਿਹੜਾ ਡਿਨਾਈ ਕਰਦੇ ਹੈਗੇ ਆ। ਯੂਜ਼ਲੀ ਕਹਿੰਦੇ ਇਹ ਵਿਜ਼ੀਬਲ ਨਹੀਂ ਹੁੰਦਾ ਹੈਗਾ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ, ਪਰ ਜਿਹੜੇ ਲੋਕ ਬੋਲਦੇ ਹੈਗੇ ਆ ਜਾਂ ਪੱਤਰਕਾਰ ਹੈਗੇ ਆ ਜਾਂ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਦੱਬਿਆ ਜਾਂਦਾ ਆ
ਉਹ ਸਾਰਾ ਕੁਝ ਕੁਝ ਲੋਕਾਂ ਤੱਕ ਹੀ ਸੀਮਿਤ ਹੁੰਦਾ ਹੈ। ਤਾਂ ਸੋ ਜਿਹੜੀ ਫਰੀडम ਹਾਊਸ ਆ, ਇਹ ਬਹੁਤ ਵੱਡੀ ਰਿਸਰਚ ਕਰਕੇ ਹਰ ਸਾਲ ਆਪਣੀ ਰਿਪੋਰਟ ਜਿਹੜੀ ਤਿਆਰ ਕਰਦੇ ਹੈਗੇ ਆ। ਇਸ ਸਾਲ ਵੀ ਇਹਨਾਂ ਨੇ ਬਿਲਕੁਲ ਰਿਪੋਰਟ ਤਿਆਰ ਕੀਤੀ ਆ। ਕਹਿੰਦੇ ਚਾਹੇ ਜਿਹੜੇ ਬਾਰਡਰ ਸੀਲ ਆ, ਕੋਲਡ ਵਾਰ ਵੀ ਹੈਗਾ ਚੱਲ ਰਿਹਾ, ਪਰ 55 ਦੇ ਕਰੀਬ ਦੁਨੀਆ ਦੀਆਂ ਜਿਹੜੀਆਂ ਸਰਕਾਰਾਂ ਆ, ਉੱਥੇ ਆਪਣੇ ਵਸਿੰਦਿਆਂ ਦੇ ਨਾਲ ਉਹ ਸਰਕਾਰਾਂ ਧੱਕਾ ਕਰ ਰਹੀਆਂ ਹੈਗੀਆਂ। ਹਾਂਗਕਾਂਗ ਵਰਗੇ ਵੀ ਮੁਲਕ ਇਹਦੇ ਵਿੱਚ ਆਏ ਹੈਗੇ ਆ। ਸੋ ਮੇਨ ਜਿਹੜੇ ਮੁਲਕ ਆ, ਉਹਨਾਂ ਦੇ ਵਿੱਚ ਨਿਕਾਰਾਗੁਆ ਆ, ਰਵਾਂਡਾ ਆ, ਈਜਿਪਟ ਆਇਆ, ਸਾਊਦੀ ਅਰੇਬੀਆ ਆ, ਬੈਲਾਰੂਸ ਤੇ ਇੰਡੀਆ। ਇੰਡੀਆ ਕਿਉਂ ਆਇਆ? ਇੰਡੀਆ ਦੇ ਵਿੱਚ ਕਹਿੰਦੇ ਵੀ ਇੰਡੀਅਨ ਓਰੀਜਨ ਅਕੈਡਮਿਕਸ, ਜਿਹੜੇ ਇੰਡੀਆ ਦੇ ਅਕੈਡਮਿਸ਼ੀਅਨ ਹੈਗੇ ਆ, ਜਾਂ ਜਿਹੜੇ ਜਰਨਲਿਸਟ ਹੈਗੇ ਆ, ਕ੍ਰਿਟਿਕ ਹੈਗੇ ਗਵਰਨਮੈਂਟ ਦੇ, ਉਹਨਾਂ ਦੀਆਂ OCI ਕਾਰਡਸ ਰਿਵੋਕ ਕੀਤੇ ਗਏ ਹੈਗੇ ਆ। ਉਹਨਾਂ ਦੇ ਉੱਤੇ ਰੀਸਟ੍ਰਿਕਸ਼ਨਸ ਲਾਈਆਂ ਗਈਆਂ, ਜੇਲ੍ਹ ਦੇ ਵਿੱਚ ਸਿੱਟਿਆ ਗਿਆ ਹੈਗਾ ਉਹਨਾਂ ਨੂੰ। ਉਹਨਾਂ 'ਚ ਜਰਨਲਿਸਟ ਵੀ ਆਉਂਦੇ, ਹਿਊਮਨ ਰਾਈਟਸ ਡਿਫੈਂਡੈਂਟਸ ਵੀ ਆਉਂਦੇ ਹੈਗੇ ਆ। ਜੰਮੂ ਕਸ਼ਮੀਰ 'ਚ ਵੀ ਇਹ ਕੁਝ ਵਾਪਰਿਆ ਹੈਗਾ। ਤੁਸੀਂ ਦੇਖਿਆ ਹੋਣਾ ਸਵੇਰੇ ਪ੍ਰਵੀਨ ਸ਼ਰਮਾ ਤੇ ਮਿੰਟੂ ਗਸੋਰੀਆ ਨੇ ਖਬਰ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਮਲਵਿੰਦਰ ਮਾਲੀ ਹੁਣੀ ਜਿਹੜੇ ਗਵਰਨਮੈਂਟ ਦੇ ਕ੍ਰਿਟਿਕ ਆ, ਉਹਨਾਂ ਨੂੰ ਝੂਠਾ ਕੇਸ ਪਾ ਕੇ ਅੰਦਰ ਜਿਹੜਾ ਸਿੱਟ ਦਿੱਤਾ ਗਿਆ ਹੈਗਾ। ਕਹਿੰਦੇ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਧੱਕੇ ਨਾ ਕਿਹਾ ਜਾਂਦਾ ਵੀ ਆਪਣੇ ਪਾਸਪੋਰਟ ਸਾਡੇ ਕੋਲ ਜਮ੍ਹਾਂ ਕਰਾ ਦਿਓ, ਜਾਂ ਧੱਕੇ ਦੇ ਨਾਲ ਉਹਨਾਂ ਦੇ ਫੜ ਲਏ ਜਾਂਦੇ, ਚਾਹੇ ਉਹ ਜਰਨਲਿਸਟ ਆ, ਚਾਹੇ ਉਹ ਅਕੈਡਮਿਕਸ ਹੈਗੇ ਆ, ਲਾਇਰਸ ਆ, ਐਕਟਿਵਿਸਟ ਹੈਗੇ ਆ। ਇਹ ਕਸ਼ਮੀਰ ਦੀ ਗੱਲ ਆ। ਕਸ਼ਮੀਰ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਜਿਹੜੇ ਸਟੇਟਾਂ ਦੇ ਵਿੱਚ ਲੋਕ ਆ, ਉਹਨਾਂ ਦੇ ਉੱਤੇ ਵੀ ਧੱਕਾ ਕੀਤਾ ਜਾਂਦਾ। ਇਸੇ ਤਰ੍ਹਾਂ ਇੱਕ ਨਿਤਾਸ਼ਾ ਕੌਲ ਬ੍ਰਿਟਿਸ਼ ਇੰਡੀਅਨ ਅਕੈਡਮਿਕਸ ਹੈਗੇ ਆ, ਕਸ਼ਮੀਰ ਓਰੀਜਨ ਦੇ ਪ੍ਰੋਫੈਸਰ ਹੈਗੇ ਯੂਨੀਵਰਸਿਟੀ ਆਫ ਵੈਸਟਮਿਨਿਸਟਰ ਦੇ ਵਿੱਚ। ਉਹਨਾਂ ਦੀ ਜਿਹੜੀ ਐਂਟਰੀ ਆ ਉਹ ਰੋਕੀ ਗਈ 2024 ਦੇ ਵਿੱਚ। ਤੇ ਇਸੇ ਤਰ੍ਹਾਂ ਇੱਕ ਸਿੱਖ ਨੌਜਵਾਨ ਅੰਗਦ ਸਿੰਘ ਨੂੰ ਵੀ ਤੁਹਾਨੂੰ ਪਤਾ ਹੀ ਆ ਵੀ ਉਹ ਰੋਕਿਆ ਗਿਆ ਸੀ ਤੇ ਵਾਪਸ ਉੱਥੋਂ ਜਿਹੜਾ ਆ ਇੰਡੀਆ ਤੋਂ ਭੇਜ ਦਿੱਤਾ ਗਿਆ ਸੀ। ਕਹਿੰਦੇ ਪਈ ਬਾਰ-ਬਾਰ ਜਿਹੜੇ ਈਵਨ ਜਿਹੜੇ ਪੁਲਿਟਜ਼ਰ ਪ੍ਰਾਈਜ਼ ਵਿਨਰਸ ਹੈਗੇ ਆ ਜਰਨਲਿਸਟ, ਉਹਨਾਂ ਨੂੰ ਵੀ ਭਾਰਤ ਦੀਆਂ ਸਿਕਿਉਰਿਟੀ ਸਰਵਿਸਿਜ਼ ਵੱਲੋਂ ਹਰਾਸ ਕੀਤਾ ਜਾਂਦਾ ਹੈ। ਸੋ ਇਹ ਜਿਹੜੀ ਰਿਪੋਰਟ ਆ, ਮੈਂ ਤੁਹਾਨੂੰ ਦੱਸਿਆ ਵੀ ਵੱਖ-ਵੱਖ ਮੁਲਕਾਂ ਦੀ ਆ, 55 ਮੁਲਕ ਆ, ਜਿਨ੍ਹਾਂ ਚੋਂ 6 ਮੇਨ ਮੁਲਕ ਉਹਨੇ ਦੱਸੇ ਹੈਗੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਧੱਕਾ ਹੁੰਦਾ ਹੈ। ਉਹਨਾਂ ਦੇ ਵਿੱਚ ਭਾਰਤ ਵੀ ਆ, ਕਿਉਂਕਿ ਆਪਣਾ ਕਿਤੇ ਨਾ ਕਿਤੇ ਰਿਲੇਸ਼ਨ ਹੈਗਾ। ਸੋ ਇਸ ਕਰਕੇ ਆਪਾਂ ਇੰਡੀਆ ਨੂੰ ਜਿਹੜਾ ਡਿਸਕਸ ਕਰ ਰਹੇ ਹੈਗੇ ਆ, ਆਪਣੇ ਲੋਕਾਂ ਨਾਲ ਵੀ ਕੀ ਵਾਪਰਦਾ ਹੈਗਾ, ਤਾਂ ਕਰਕੇ ਉਹ ਇੰਡੀਆ ਦੇ ਵਿੱਚ ਕੀ ਹੋ ਰਿਹਾ ਉਹ ਮੈਂ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਿਹਾ ਹੈਗਾ। ਕਹਿੰਦੇ ਪਈ ਜਿਹੜੇ ਕੁਛ ਇੰਡੀਅਨਸ ਸਟੱਡਿੰਗ ਅਬਰੋਡ ਬਾਹਰ ਰਹਿੰਦੇ ਆ, ਉਹਨਾਂ ਦੇ ਵੀ ਪਾਸਪੋਰਟ ਸਸਪੈਂਡ ਕੀਤੇ ਜਾਂਦੇ ਆ, ਉਹਨਾਂ ਦਾ ਪੋਸੀਬਲ ਐਗਜ਼ਿਟ ਬੈਨ ਲਾਇਆ ਜਾਂਦਾ ਹੈਗਾ। ਪਈ ਉਹ ਮੁਲਕ ਦੇ ਜਿਹੜੇ ਉਲਟ ਆ ਉਹ ਨਾ ਬੋਲਣ। ਇਹ ਸ਼ਰੇਆਮ ਜਿਹੜਾ ਧੱਕਾ ਹੋ ਰਿਹਾ ਹੈਗਾ। ਸੋ ਇਹ ਜਿਹੜਾ ਧੱਕਾ ਹੋ ਰਿਹਾ, ਇਹ ਨਹੀਂ ਵੀ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ। ਬਹੁਤ ਸਾਰੇ ਜਿਹੜੇ ਰੇਡੀਓ ਸਟੇਸ਼ਨਸ ਆ, TV ਸਟੇਸ਼ਨਸ ਆ, ਉਹਨਾਂ ਨੂੰ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਜਾਂਦਾ। ਉਹਨਾਂ ਦੇ YouTube, Facebook ਪੇਜ ਜਿਹੜੇ ਆ ਉਹ ਬੈਨ ਕਰ ਦਿੱਤੇ ਜਾਂਦੇ ਹੈਗੇ ਆ। ਹਾਲਾਂਕਿ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਵਾਇਲੈਂਸ ਵਾਲੀ ਜਿਹੜੀ ਮੂਵਮੈਂਟ ਜਾਂ ਉਸ ਨੂੰ ਪ੍ਰਮੋਟ ਨਹੀਂ ਕਰਦੇ, ਉਸ ਨੂੰ ਡਿਸਕਸ ਨਹੀਂ ਕਰਦੇ, ਸਿਰਫ ਜਿਹੜਾ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਦੇ ਭਾਈ ਇੱਥੇ ਜਿਹੜਾ ਤੁਹਾਡਾ ਧੱਕਾ ਆ ਉਹ ਸ਼ਰੇਆਮ ਹੋ ਰਿਹਾ ਹੈਗਾ। ਸੋ ਇਸ ਰਿਪੋਰਟ ਦੇ ਵਿੱਚ ਇੰਡੀਆ ਨੂੰ ਕਾਫੀ ਐਕਸਪੋਜ਼ ਕੀਤਾ ਗਿਆ ਆ। ਟੋਟਲ 55 ਮੁਲਕ ਆ ਜਿੱਥੇ ਤਾਨਾਸ਼ਾਹੀ ਲੋਕਾਂ ਦਾ ਰਾਜ ਆ, ਤੇ ਉਹਨਾਂ ਨੇ ਇੰਡੀਆ ਨੂੰ ਵੀ ਇਸ ਵੱਲ ਹੀ ਦੇਖਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਆਉਣ ਵਾਲੇ ਸਮੇਂ 'ਚ ਜ਼ਰੂਰ ਆਪਾਂ ਇੱਕ ਬਹੁਤ ਹੀ ਪ੍ਰੋਮੀਨੈਂਟ ਫਰੀडम ਕਾਕਸ ਦੇ ਵਿੱਚ ਜਿਹੜੇ ਹਾਜ਼ਰ ਸੀ ਉਸ ਟਾਈਮ ਜਦੋਂ ਇਹ ਪੂਰੀ ਰਿਪੋਰਟ ਸਾਂਝੀ ਕੀਤੀ ਗਈ ਆ, ਉਹਨਾਂ ਦੇ ਨਾਲ ਆਪਾਂ ਇੰਟਰਵਿਊ ਵੀ ਕਰਾਂਗੇ ਤੇ ਉਹ ਪੂਰਾ ਡਿਟੇਲ ਦੇ ਵਿੱਚ ਦੱਸਣਗੇ ਵੀ ਕੀ ਕੁਝ ਇਹਦੇ ਵਿੱਚ ਵਾਪਰਿਆ। ਜਦੋਂ ਕਿ ਇਹ ਜਿਹੜੀ ਰਿਪੋਰਟ ਆ ਜਦੋਂ ਤਿਆਰ ਕੀਤੀ ਜਾਂਦੀ ਆ, ਉੱਥੇ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਨੇ ਉੱਥੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ CIA ਦੇ ਹੈਡ, FBI ਦੇ ਹੈਡ, ਹੋਰ ਬਹੁਤ ਸਾਰੇ ਕਾਂਗਰਸਮੈਨ, ਸੈਨੇਟਰ ਵੀ ਹਾਜ਼ਰ ਹੁੰਦੇ ਆ, ਜਿਨ੍ਹਾਂ ਨੂੰ ਪਤਾ ਲੱਗਦਾ ਹੈਗਾ ਵੀ ਪੂਰੀ ਦੁਨੀਆ 'ਚ ਕਿਹੜੇ ਮੁਲਕ ਦੇ ਵਿੱਚ ਅਖੌਤੀ ਡੈਮੋਕ੍ਰੇਸੀਆਂ ਦੇ ਵਿੱਚ ਧੱਕਾ ਹੁੰਦਾ ਹੈਗਾ ਆ। ਸੋ ਕਹਿੰਦੇ ਵੀ ਜਿਹੜੀਆਂ ਆਪਣੇ ਆਪ ਨੂੰ ਡੈਮੋਕ੍ਰੇਟਿਕ ਗਵਰਨਮੈਂਟ ਕਹਿੰਦੀਆਂ ਆ, ਉਹਨਾਂ ਦੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਆ। ਵੀ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਆ ਵੀ ਨਹੀਂ ਜੀ ਅਸੀਂ ਤਾਂ ਇੱਥੇ ਡੈਮੋਕ੍ਰੇਸੀ ਆ, ਫਰੀडम ਆਫ ਸਪੀਚ ਹੈਗੀ ਆ, ਦੂਸਰੇ ਪਾਸੇ ਜਿਹੜਾ ਆ ਤੁਸੀਂ ਸ਼ਰੇਆਮ ਜਿਹੜਾ ਆ ਧੱਕਾ ਕਰ ਰਹੇ ਆ ਤੇ ਲੋਕਾਂ ਨੂੰ ਜਿਹੜਾ ਅੰਦਰ ਕਰ ਰਹੇ ਹੈਗੇ ਆ।
ਜਿਨ੍ਹਾਂ ਦੇ ਵਿੱਚ ਐਜੂਕੇਸ਼ਨਲ ਪ੍ਰੋਫੈਸ਼ਨਲ ਲੋਕ ਆਉਂਦੇ ਹੈਗੇ ਆ, ਉਹਨਾਂ ਨੂੰ ਸਾਈਕੋਲੋਜੀਕਲੀ ਡਿਸਟਰੈਸ ਕੀਤਾ ਜਾਂਦਾ ਹੈਗਾ। ਸੋ ਇਹ ਫਰੀडम ਹਾਊਸ ਨੇ 2 ਦਿਨ ਪਹਿਲਾਂ ਜਿਹੜੀ ਰਿਪੋਰਟ ਛਾਪੀ ਹੈਗੀ ਆ, ਤੇ ਕਾਫੀ ਜਿਹੜੀ ਇਹ ਦਿਲ ਕੰਬਾਊ ਹੈਗੀ ਆ। ਤੁਸੀਂ ਸਰਚ ਵੀ ਕਰ ਸਕਦੇ ਹੈਗੇ ਆ ਫਰੀडम ਹਾਊਸ ਗੂਗਲ ਤੇ ਜਾ ਕੇ, ਸਪੈਸ਼ਲ ਰਿਪੋਰਟ 2024 ਨੋ ਵੇ ਇਨ ਔਰ ਆਊਟ authoritarian control on the freedom of movement। ਇਹ ਜਿਹੜੀ ਰਿਪੋਰਟ ਆ, ਸੋ ਆਉਣ ਵਾਲੇ ਸਮੇਂ 'ਚ ਜ਼ਰੂਰ ਆਪਾਂ ਪ੍ਰੋਫੈਸ਼ਨਲ ਕਿਸੇ ਬੰਦੇ ਦੇ ਨਾਲ ਤੁਹਾਡੇ ਨਾਲ ਇਹ ਜਿਹੜੀ ਪੂਰੀ ਦੀ ਪੂਰੀ ਰਿਪੋਰਟ ਆ ਉਹ ਸਾਂਝੀ ਕਰਾਂਗੇ। ਜੀ ਬਿਲਕੁਲ। ਸੋ ਮੋਦੀ ਦੇ ਜਿਹੜੇ ਫੈਨ ਨੇ ਜਾਂ ਜਿਹੜੀ ਭਾਰਤੀ ਮਸ਼ੀਨਰੀ ਦੇ ਜਿਹੜੇ ਭਗਤ ਨੇ, ਉਹਨਾਂ ਨੂੰ ਤਾਂ ਲੱਗਦਾ ਹੋਣਾ ਕਿ ਸ਼ਾਇਦ ਅਸੀਂ ਇਹ ਗੱਲਾਂ ਜਿਹੜੀਆਂ ਨੇ ਕਹਿਣੇ ਆ ਕਮੈਂਟਰੀ ਦੇ ਤੌਰ ਤੇ ਐਡ ਕਰ ਦਿੰਦੇ ਆ, ਪਰ ਰਿਪੋਰਟਾਂ ਨੂੰ ਤੁਸੀਂ ਕਿਵੇਂ ਝੁਠਲਾਓਗੇ? ਤੁਸੀਂ ਕਿਵੇਂ ਕਹੋਗੇ ਕਿ ਜਿਹੜੇ ਦਰਜਾਬੰਦੀ ਹੈ ਜਿਹੜੀ ਵਿਸ਼ਵ ਭਰ ਦੇ ਵਿੱਚ ਪ੍ਰੈਸ ਫਰੀडम ਇੰਡੈਕਸ ਦੇ ਵਿੱਚ, ਉੱਥੇ ਤੁਸੀਂ ਕਿਵੇਂ ਕਹੋਗੇ ਕਿ 100 ਨੰਬਰ 59ਵਾਂ ਨਹੀਂ ਹੈ 175 ਦੇਸ਼ਾਂ ਦੇ ਵਿੱਚੋਂ? ਸੋ ਡੈਕਨ ਹੈਰਲਡ ਉੱਥੋਂ ਦਾ ਹੀ ਅਦਾਰਾ ਜਿਹੜਾ ਕਹਿੰਦਾ ਕਿ ਪ੍ਰੈਸ ਫਰੀडम ਇਨ ਇੰਡੀਆ, ਜਿਹੜੇ 5 ਜਰਨਲਿਸਟ ਮਾਰੇ ਗਏ, 226 ਨੂੰ ਟਾਰਗੇਟ ਕੀਤਾ ਗਿਆ 2023 ਦੇ ਵਿੱਚ। ਇਸੇ ਤਰ੍ਹਾਂ ਜੇਕਰ ਹੋਰ ਆਪਾਂ ਲਿਸਟਾਂ ਦੀ ਗੱਲ ਕਰੀਏ, ਜਿਹੜੇ ਸ਼ਾਰਟ ਦੇ ਵਿੱਚ ਹੀ ਡੈਕਨ ਹੈਰਲਡ ਦੇ ਬਾਰੇ ਤਾਂ ਆਪਾਂ ਗੱਲਬਾਤ ਕਰ ਹੀ ਰਹੇ ਹਾਂ। ਰਿਪੋਰਟਰਸ ਦੀ ਇੱਕ ਜਿਹੜੀ ਵੈਬਸਾਈਟ ਆ ਉਹਦੇ ਵਿੱਚ ਲਿਖਿਆ ਗਿਆ ਕਿ ਜਦੋਂ ਤੋਂ ਮੋਦੀ ਸੱਤਾ ਦੇ ਵਿੱਚ ਆਇਆ, ਆਲਮੋਸਟ ਹਾਫ ਆਫ ਦਾ 28 ਜਰਨਲਿਸਟ ਕਿਲਡ ਇਨ ਇੰਡੀਆ। ਮਤਲਬ ਮੋਦੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ 28 ਜਰਨਲਿਸਟ ਮਾਰੇ ਗਏ ਨੇ ਇੰਡੀਆ ਦੇ ਵਿੱਚ, ਉਹ 13 ਉਹਨਾਂ ਦੇ ਵਿੱਚੋਂ ਅਜਿਹੇ ਨੇ ਜਿਹੜਾ ਮੋਦੀ ਨੂੰ ਕ੍ਰਿਟੀਸਾਈਜ਼ ਕਰਦੇ ਸੀ, ਇਸ ਕਰਕੇ ਮਾਰੇ ਗਏ ਨੇ। ਇਸੇ ਤਰ੍ਹਾਂ ਜੇਕਰ ਹੋਰ ਰਿਪੋਰਟਾਂ ਤੇ ਆਪਾਂ ਗੌਰ ਕਰੀਏ, ਜਿਵੇਂ ਜਿਹੜੇ ਵੱਡੇ ਅਦਾਰੇ ਨੇ ਵਿਸ਼ਵ ਭਰ ਦੇ ਵਿੱਚ ਜਿਹੜੇ ਦੇਖਦੇ ਨੇ, ਵਾਸ਼ਿੰਗਟਨ ਪੋਸਟ ਦਾ ਇੱਕ ਓਪੀਨੀਅਨ ਆਰਟੀਕਲ ਆ ਮਈ 3, 2024 ਦਾ, ਜਿਹੜਾ ਕਹਿੰਦੇ ਕਿ ਜਰਨਲਿਜ਼ਮ ਇਨ ਇੰਡੀਆ ਇਜ਼ ਅੰਡਰ ਅਸਾਲਟ। ਇਸੇ ਤਰ੍ਹਾਂ ਫਰਾਂਸ 24 ਦੀ ਰਿਪੋਰਟ ਆ, ਜਰਨਲਿਸਟ ਫੇਸ ਇਨਕਰੀਜ਼ਿੰਗ ਥ੍ਰੈਟਸ ਐਜ਼ ਇੰਡੀਆਜ਼ ਪ੍ਰੈਸ ਫਰੀडम। ਇਸੇ ਤਰ੍ਹਾਂ ਹੋਰ ਬਥੇਰੀਆਂ ਜਿਹੜੀਆਂ ਕੌਮਾਂਤਰੀ ਪੱਧਰ ਦੀਆਂ ਰਿਪੋਰਟਾਂ ਨੇ। CNN ਦੀ ਇੱਕ ਰਿਪੋਰਟ ਆ, ਇੰਡੀਆਜ਼ ਫ੍ਰੀ ਪ੍ਰੈਸ ਇਜ਼ ਨਾਟ ਸੋ ਫ੍ਰੀ ਆਫਟਰ ਅ ਡਿਕੇਡ ਆਫ ਮੋਦੀ ਦੇ ਜਿਹੜੇ ਕਾਰਜਕਾਲ ਤੋਂ ਬਾਅਦ। ਸੋ ਭਾਵੇਂ ਇਕਨੋਮਿਸਟ ਦੀ ਕੋਈ ਰਿਪੋਰਟ ਚੱਕ ਲਓ, ਮੀਡੀਆ ਫਰੀडम ਇਜ਼ ਇਨ ਇੰਡੀਆ ਇਜ਼ ਅੰਡਰ ਥ੍ਰੈਟ ਮੀਡੀਆ ਫਰੀडम ਇਨ ਇੰਡੀਆ। ਸੋ ਇਹਨਾਂ ਤਰ੍ਹਾਂ ਦੇ ਜਿਹੜੇ ਕਹਿ ਲਓ ਕਿ ਸਬਜੈਕਟ ਨਾਲ, ਤਰ੍ਹਾਂ ਦੀਆਂ ਹੈਡਲਾਈਨਸ ਦੇ ਨਾਲ ਉਹਨਾਂ ਨੇ ਉੱਥੇ ਕ੍ਰਿਟੀਸਾਈਜ਼ ਕੀਤਾ। ਔਰ ਇਹ ਉੱਥੋਂ ਦੇ ਅਦਾਰੇ ਵੀ ਇਹ ਗੱਲ ਮੰਨਦੇ ਨੇ ਕਿ ਵਾਕਈ ਇੱਥੇ ਪੱਤਰਕਾਰਤਾ ਕਰਨੀ ਬਹੁਤ ਔਖੀ ਆ। ਕੋਈ ਪੱਤਰਕਾਰ ਆ, ਉਹਨੂੰ ਹਵਾਈ ਜਹਾਜ਼ ਦੀ ਜਿਹੜੀ ਯਾਤਰਾ ਜਾਂ ਏਅਰ ਜਿਹੜਾ ਟਰੈਵਲ ਆ ਉਹ ਨਹੀਂ ਕਰਨ ਦਿੱਤਾ ਜਾਂਦਾ। ਜਿਵੇਂ ਅੰਗਦ ਸਿੰਘ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੂੰ ਬਿਠਾ ਕੇ ਰੱਖਿਆ ਜਾਂਦਾ। ਇੱਥੇ ਮਿਡ ਡੇ ਮੀਲ ਦੀ ਸਟੋਰੀ ਕਰਨ ਤੇ ਪੱਤਰਕਾਰਾਂ ਨੂੰ ਕੁੱਟਿਆ ਜਾਂਦਾ। ਜੇ ਕੋਈ ਪੱਤਰਕਾਰ ਕਿਸੇ ਹਿੰਦੂ ਜਥੇਬੰਦੀ ਦੇ ਕਿਸੇ ਵਰਕਰ ਨੂੰ ਸਵਾਲ ਕਰ ਲੇ, ਉਹਨੂੰ ਕੁੱਟ ਕੇ ਭੀੜ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ। ਸੋ ਇਹ ਹਾਲੀਆ ਸਾਲਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਭਾਰਤ ਦੇ ਜਰਨਲਿਜ਼ਮ ਦੇ ਮਾਮਲੇ ਦੇ ਵਿੱਚ ਹੋ ਚੁੱਕੇ ਨੇ। ਇੱਕ ਐਮਰਜੈਂਸੀ ਐਲਾਨੀ ਹੋਈ ਸੀ ਜਿਹੜੀ ਕਿ 75-76 ਦੇ ਵਿੱਚ ਇੰਦਰਾ ਗਾਂਧੀ ਨੇ ਲਾਈ ਸੀ, ਪਰ ਹੁਣ ਇੱਕ ਅਣਐਲਾਨੀ ਐਮਰਜੈਂਸੀ ਜਿੱਥੇ ਸਰਕਾਰ ਦਾ ਆਲੋਚਨਾ ਚੱਲਣ ਦਾ ਮਾਦਾ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ। ਫਰੀडम ਹਾਊਸ ਦੀ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕੱਲੇ ਉਹ ਪਾਸਪੋਰਟ ਨਹੀਂ ਕਬਜ਼ੇ ਦੇ ਵਿੱਚ ਲੈਂਦੇ, ਜਿਹੜੇ ਅਕੈਡਮਿਸ਼ੀਅਨ ਆ ਜਾਂ ਜਰਨਲਿਸਟ ਆ ਜਾਂ ਡਿਸੀਡੈਂਟਸ ਹੈਗੇ ਆ ਜਾਂ ਹਿਊਮਨ ਰਾਈਟਸ ਐਕਟਿਵਿਸਟ ਆ, ਉਹਨਾਂ ਦੇ ਜਿਹੜੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦੇ ਕਾਰਡ ਆ, OCI ਕਾਰਡ, ਉਹ ਵੀ ਕੈਂਸਲ ਕਰ ਦਿੱਤੇ ਜਾਂਦੇ ਆ। ਕਹਿੰਦੇ ਪਈ ਆਰਟੀਕਲ 14 ਦੇ ਮੁਤਾਬਕ 2014 ਤੋਂ ਲੈ ਕੇ ਮਈ 2023 ਤਾਈਂ 102 ਲੋਕਾਂ ਦੇ OCI ਕਾਰਡ ਜਿਹੜੇ ਆ ਕੈਂਸਲ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਜਰਨਲਿਸਟ ਸੀ, ਅਕੈਡਮਿਕ ਸੀ, ਐਕਟਿਵਿਸਟ ਸੀਗੇ। ਸੋ ਜਦੋਂ ਉਹਨਾਂ ਦੇ ਕਹਿੰਦੇ OCI ਕਾਰਡ ਵਿਡਰਾ ਕਰ ਲਏ ਜਾਂਦੇ ਆ ਤੇ ਉਹਨਾਂ ਨੂੰ ਮੁਲਕ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਂਦਾ। ਸੋ ਇਦਾਂ ਦਾ ਜਿਹੜਾ ਡਿਸੀਜਨ ਆ ਉਹ ਭਾਰਤ ਦੀ ਸਰਕਾਰ ਵੱਲੋਂ ਲਿਆ ਜਾਂਦਾ ਹੈਗਾ। ਸੋ ਇਹ 5-6 ਮੁਲਕ ਜਿਹੜੇ ਆ ਕਾਫੀ ਐਕਸਪੋਜ਼ ਹੋਏ ਆ, ਬੈਲਾਰੂਸ, ਇੰਡੀਆ, ਸਾਊਦੀ ਅਰੇਬੀਆ, ਈਜਿਪਟ, ਰਵਾਂਡਾ, ਨਿਕਾਰਾਗੁਆ। ਤੇ ਦੂਸਰੇ ਪਾਸੇ ਤੁਸੀਂ ਦੇਖਦੇ ਹੀ ਆ ਵੀ ਕਿਸ ਹਿਸਾਬ ਦੇ ਨਾਲ ਟ੍ਰਾਂਸਲੇਸ਼ਨਲ ਰਿਪਰੈਸ਼ਨ ਹੋ ਰਿਹਾ ਹੈਗਾ। ਜਿਹੜੇ ਬਾਹਰ ਲੋਕ ਆ, ਕੋਈ ਆਜ਼ਾਦੀ ਦੀ ਗੱਲ ਕਰਦਾ ਹੈਗਾ, ਆਪਣੀ ਹੱਕਾਂ ਦੀ ਗੱਲ ਕਰਦਾ ਆ, ਉਹਨਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਭਾੜੇ ਦੇ ਉੱਤੇ ਜਿਹੜੇ ਲੋਕਾਂ ਨੂੰ ਖਰੀਦਿਆ ਜਾਂਦਾ ਤਾਂ ਕਿ ਉਹਨਾਂ ਨੂੰ ਈਵਨ ਮਾਰ ਵੀ ਦਿੱਤਾ ਜਾਵੇ। ਇਹ ਨਿਖਿਲ ਗੁਪਤਾ ਦੇ ਕੇਸ ਦੇ ਸੰਬੰਧ ਦੇ ਵਿੱਚ ਆਪਾਂ ਦੇਖਿਆ ਹੈਗਾ। ਸੋ ਫਰੀडम ਹਾਊਸ ਇੱਕ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਹੈਗੀ ਆ, ਵਿਦਆਊਟ ਐਨੀ ਪਾਰਟੀ ਅਫੀਲੀਏਸ਼ਨ, ਤੇ ਜੋ ਕੁਝ ਦੁਨੀਆ ਦੇ ਵਿੱਚ ਵਾਪਰਦਾ ਉਹ ਇਸ ਨੂੰ ਰਿਪੋਰਟ ਕਰਦੇ ਹੈਗੇ ਆ। ਰੀਸੈਂਟ ਰਿਪੋਰਟ ਆਈ ਆ, ਪੜ੍ਹਨਾ ਜ਼ਰੂਰ ਚਾਹੀਦਾ ਕਿਉਂਕਿ ਆਪਾਂ ਪੜ੍ਹਦੇ ਨਹੀਂ ਹੈਗੇ ਤੇ ਸਾਨੂੰ ਪਤਾ ਨਹੀਂ ਲੱਗਦਾ, ਐਵੇਂ ਇੱਕ ਦੂਜੇ ਤੋਂ ਟਿਕਟੌਕ ਤੇ ਗੱਲਾਂ ਦੇਖ ਕੇ ਗੱਪਾਂ ਛੱਡਦੇ ਰਹਿੰਦੇ ਆ। ਸੋ ਬਿਲਕੁਲ ਤੁਹਾਨੂੰ
ਟਾਈਟਲ ਵੀ ਮੈਂ ਦੱਸਤਾ, ਜੀ ਬਿਲਕੁਲ ਫਰੀडम ਹਾਊਸ ਗੂਗਲ ਤੇ ਜਾ ਕੇ ਸਰਚ ਕਰ ਲਿਓ ਤੇ ਸਪੈਸ਼ਲ ਰਿਪੋਰਟ 2024 ਨੋ ਵੇ ਇਨ ਔਰ ਆਊਟ ਆਥੋਰੀਟੇਰੀਅਨ ਕੰਟਰੋਲ ਔਨ ਦਾ ਫਰੀडम ਆਫ ਮੂਵਮੈਂਟ, ਜੀ ਇਹ ਜਿਹੜੀ ਰਿਪੋਰਟ ਪੇਸ਼ ਹੋਈ ਹੈਗੀ। ਜੀ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਜੀ। ਸਰੋਤਿਓ, ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਉੱਤੇ ਆਪਾਂ ਚਰਚਾ ਕਰਾਂਗੇ। ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸ਼ਾਇਦ ਉਹਨਾਂ ਦੀ ਜਿਹੜੀ ਕਾਲ ਆ ਉਹ ਆਪਣੇ ਨਾਲ ਨਹੀਂ ਜੁੜ ਸਕਦੀ ਹਰਜੋਤ ਸਿੰਘ ਖਾਲਸਾ ਜੀ ਦੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਪ੍ਰਵੀਨ ਜੀ ਆਵਾਜ਼ ਨਹੀਂ ਆ ਰਹੀ ਜੀ। ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਜਿਵੇਂ ਕੁਛ ਕੁ ਮਿੰਟ ਪਹਿਲਾਂ ਹੀ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਸੀਗਾ ਕਿ ਆਪਣੇ ਨਾਲ ਨੈਨਦੀਪ ਸਿੰਘ ਜਾਂ ਜੁੜਨਗੇ, ਤਾਂ ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਪ੍ਰੋਗਰਾਮ ਦੇ ਵਿੱਚ ਜੋੜਿਆ ਜਾਵੇ। ਸੋ ਆਪਾਂ ਜਿਹੜੀ ਚਰਚਾ ਫਰੀडम ਹਾਊਸ ਦੀ ਰਿਪੋਰਟ ਤੇ ਲਗਾਤਾਰ ਕੀਤੀ ਸੀਗੀ, ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕਿਹੜੀਆਂ-ਕਿਹੜੀਆਂ ਮੱਦਾਂ ਨੂੰ ਜਿਹੜਾ ਉਹ ਸਾਂਝਾ ਕੀਤਾ ਗਿਆ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਆਧਾਰ ਤੇ ਉੱਤੇ ਰਿਪੋਰਟ ਜਿਹੜੀ ਦੱਸੀ ਗਈ ਹੈ। ਇਸ ਰਿਪੋਰਟ ਦੇ ਵਿੱਚ ਗੌਰ ਕਰਨ ਵਾਲੀ ਜਿਹੜੀ ਗੱਲ ਆ ਉਹ ਇੱਕ ਇਹ ਵੀ ਆ ਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰੀਕਾਕਾਰ ਦੇ ਨਾਲ ਜਿਹੜੇ ਹੋਰ ਮੁਲਕ ਨੇ ਉੱਥੇ ਵੀ ਜਿਹੜੀ ਫਰੀडम ਦੀ ਗੱਲ ਆ, ਉੱਥੇ ਵੀ ਜਿਹੜੀ ਇਹ ਗੱਲ ਆ ਕਿ ਆਜ਼ਾਦੀ ਦੇ ਨਾਲ ਗੱਲ ਕਰਨ ਦੀ ਜਾਂ ਸਰਕਾਰਾਂ ਦੇ ਵਿੱਚ ਆਲੋਚਨਾ ਝੱਲਣ ਦਾ ਜਿਹੜਾ ਮਾਦਾ ਉਹ ਦੂਜੇ ਮੁਲਕਾਂ ਦਾ ਵੀ ਨਾ ਸ਼ੁਮਾਰ ਆ। ਪਰ ਤੁਸੀਂ ਦੇਖੋ ਕਿ ਕੰਪੈਰੀਜ਼ਨ ਤਾਂ ਜਦੋਂ ਉੱਥੋਂ ਦੇ ਲੋਕ ਕਰਦੇ ਨੇ ਜਾਂ ਮੋਦੀ ਭਗਤ ਕਰਦੇ ਨੇ, ਉਹ ਕੰਪੈਰੀਜ਼ਨ ਤਾਂ ਕਰਦੇ ਨੇ ਕੈਨੇਡਾ, ਅਮਰੀਕਾ ਵਰਗੇ, ਇੰਗਲੈਂਡ ਵਰਗੇ ਮੁਲਕਾਂ ਦੇ ਨਾਲ, ਪਰ ਦੋਨਾਂ ਦੀ ਜਿਹੜੀ ਦਰਜਾਬੰਦੀ ਆ ਉਹ ਹੈਗੀ ਆ ਦੁਨੀਆ ਦੇ ਜਿਹੜੇ ਉਹ ਮੁਲਕ ਨੇ ਜਿਹੜੇ ਨਾ ਤਾਂ ਆਰਥਿਕਤਾ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਨਾਲ ਮੇਲ ਖਾਂਦੇ ਨੇ, ਤੇ ਜਿਹੜਾ ਉਹਨਾਂ ਦਾ ਦਾਅਵਾ ਹੈ ਕਿ ਅਸੀਂ ਲੋਕਤੰਤਰ ਦੀ ਜਨਨੀ ਆ, ਤੇ ਉਸ ਮਾਮਲੇ ਦੇ ਵਿੱਚ ਉਸ ਕਸੌਟੀ ਦੇ ਉੱਤੇ ਵੀ ਉਹ ਖਰੇ ਜਿਹੜੇ ਆ ਉਹ ਨਹੀਂ ਉਤਰਦੇ। ਸੋ ਇਸੇ ਕਰਕੇ ਜਿਹੜੀਆਂ ਵੀ ਰਿਪੋਰਟਾਂ ਆਉਂਦੀਆਂ ਨੇ, ਚਾਹੇ ਫਰੀडम ਪ੍ਰੈਸ ਇੰਡੈਕਸ ਦੀ ਗੱਲ ਆਉਂਦੀ ਆ ਦੁਨੀਆ ਭਰ ਦੇ ਵਿੱਚ, ਆਪਾਂ ਉਹਨਾਂ ਤੇ ਵੀ ਚਰਚਾ ਕਰਦੇ ਹਾਂ। ਜਿਸ ਮਾਮਲੇ ਦੇ ਵਿੱਚ ਵੀ ਦਰਜਾਬੰਦੀ ਜਿਹੜੀ ਆ ਉਹ ਆਈ ਹੋਵੇ, ਕੋਈ ਵੀ ਰਿਪੋਰਟ ਆਈ ਹੋਵੇ, ਆਪਾਂ ਬਿਨਾਂ ਇਹ ਪਰਵਾਹ ਕੀਤਿਆਂ ਕਿ ਉਹ ਸਰਕਾਰਾਂ ਉੱਥੇ ਸੋਸ਼ਲ ਮੀਡੀਆ ਨੂੰ ਚੱਲਣ ਨਹੀਂ ਦੇ ਰਹੀਆਂ ਜਾਂ ਆਵਾਜ਼ ਨਹੀਂ ਚੁੱਕਣ ਦੇ ਰਹੀਆਂ, ਹਮੇਸ਼ਾ ਪੰਜਾਬੀ ਰੇਡੀਓ ਐਸੇ ਦੇ ਇਸ ਮੰਚ ਦੇ ਉੱਤੇ ਆਪਾਂ ਇਹਨਾਂ ਰਿਪੋਰਟਾਂ ਦੇ ਬਾਰੇ ਬੜੀ ਧੜੱਲੇ ਦੇ ਨਾਲ, ਬੜੀ ਬੇਬਾਕੀ ਦੇ ਨਾਲ ਜਿਹੜੀ ਚਰਚਾ ਉਹ ਹਮੇਸ਼ਾ ਕਰਦੇ ਰਹੇ ਹਾਂ ਤੇ ਕਰਦੇ ਰਵਾਂਗੇ, ਕਿਉਂਕਿ ਇਹ ਮੰਚ ਜਿਹੜਾ ਉਹ ਇਸੇ ਕਰਕੇ ਹੀ ਆਪਣਾ ਸਾਰੇ ਪੰਜਾਬੀਆਂ ਦਾ ਇਹ ਮੰਚ ਆ ਪੰਜਾਬੀ ਰੇਡੀਓ ਐਸੇ, ਕਿ ਇੱਥੇ ਹਮੇਸ਼ਾ ਹੱਕ ਹਕੂਕ ਦੀ ਜਿਹੜੀ ਗੱਲ ਆ ਉਹ ਹੁੰਦੀ ਹੈ, ਤੇ ਹਮੇਸ਼ਾ ਇੱਥੇ ਆਪਾਂ ਮਨੁੱਖਤਾਵਾਦੀ ਜਿਹੜੀ ਅਪਰੋਚ ਆਪਣੇ ਸਾਰਿਆਂ ਦੀ, ਜੋ ਆਪਾਂ ਨੂੰ ਗੁਰੂ ਸਾਹਿਬਾਨ ਨੇ ਜਾਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜਿਹੜੀ ਗੱਲ ਕਹੀ ਆ ਕਿ ਤੁਸੀਂ ਸੱਚ ਦੇ ਨਾਲ ਖੜਨਾ, ਤੁਸੀਂ ਮਜ਼ਲੂਮ ਦੇ ਹੱਕ ਦੇ ਵਿੱਚ ਖੜਨਾ, ਤਾਂ ਹਮੇਸ਼ਾ ਆਪਾਂ ਉਸ ਗੱਲ ਉੱਤੇ ਚਰਚਾ ਜਾਂ ਪਹਿਰਾ ਦੇਣ ਦੀ ਕੋਸ਼ਿਸ਼ ਦੇ ਵਿੱਚ ਆ। ਹਾਲਾਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਹੀ ਝੰਡਾ ਬਰਦਾਰ ਆ, ਪਰ ਆਪਾਂ ਕੋਸ਼ਿਸ਼ ਇਹੀ ਕਰਦੇ ਹਾਂ। ਹਰਜੋਤ ਸਿੰਘ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਹਰਜੋਤ ਸਿੰਘ ਜੀ ਆਪਣੇ ਨਾਲ ਮਨਦੀਪ ਸਿੰਘ ਜੀ ਜੁੜੇ ਨੇ, ਤੇ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਆ ਉਸ ਨੂੰ ਅੱਗੇ ਤੋਰਦੇ ਹਾਂ। ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਹਾਂਜੀ ਮਨਦੀਪ ਜੀ, ਹਾਂਜੀ 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 ਨੈਨਦੀਪ ਵੀ ਨਾਲ ਹੀ ਹੈ? ਹਾਂਜੀ ਨੈਨਦੀਪ ਸਿੰਘ ਜੀ ਨਾਲ ਹੀ। ਹਾਂਜੀ ਵਾਹਿਗੁਰੂ ਜੀ ਹਾਂਜੀ ਠੀਕ ਹੈ, ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਜੀ? ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ। ਸੋ ਜਿਹੜੇ ਪ੍ਰੋਗਰਾਮ ਬਾਰੇ ਡਿਸਕਸ ਕਰਨਾ ਹੈ ਉਹ ਥੋੜਾ ਜਿਹਾ ਡਿਟੇਲ ਚ ਦੱਸਿਓ ਸਾਨੂੰ। ਹਾਂਜੀ ਸੋ ਹਰਜੋਤ ਸਿੰਘ ਤੇ ਰਾਜ ਕਰਨਵੀਰ ਸਿੰਘ। ਸੋ ਯੂ ਨੋ ਅੱਜ ਪ੍ਰਵੀਨ ਸ਼ਰਮਾ ਆ ਸਾਡੇ ਨਾਲ, ਰਾਜ ਕੋਈ ਨਹੀਂ। ਜੀ ਜੀ ਹਾਂਜੀ। ਸੋ ਅਸੀਂ ਇੱਕ ਨਵਾਂ ਮੁੱਦਾ ਅਸੀਂ ਸ਼ੁਰੂ ਕਰ ਰਹੇ ਨੇ, ਤੇ ਇਹ ਜਿਹੜੀ ਮੁੱਦਾ, ਇਹ ਜਿਹੜੇ ਲਹਿਰ, ਇਹ ਸਾਨੂੰ ਸਾਰੀ ਸੰਗਤ ਦੀ ਲੋੜ ਹੈ। ਸੋ ਯੂ ਨੋ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਸਾਲ ਸੌਰੀ ਪ੍ਰਵੀਨ ਸ਼ਰਮਾ ਸਾਡੇ ਨਾਲ ਹੈ। ਹਾਂਜੀ ਕੋਈ ਗੱਲ ਨਹੀਂ, ਤੁਸੀਂ ਗੱਲ ਜਾਰੀ ਰੱਖੋ। ਹਾਂਜੀ ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿਸ ਇਜ਼ ਦਾ ਮਤਲਬ 40 ਸਾਲ ਹੋ ਗਏ ਜਿਹੜੀ ਬੈਟਲ ਆਫ ਅੰਮ੍ਰਿਤਸਰ, ਜਿਹੜੀ ਸਾਡੀ ਇਵੈਂਟਸ ਜਿਹੜੀ ਮਤਲਬ ਜਿੱਥੇ ਸ਼ੁਰੂ ਹੋਇਆ ਅੰਮ੍ਰਿਤਸਰ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ, ਤੇ ਜਿਹੜੀ ਈਵਨ ਜਿਹੜੇ ਜੈਨੋਸਾਈਡ ਜਿਹੜਾ ਹੋਇਆ ਦਿੱਲੀ ਤੇ ਹੋਰ ਸ਼ਹਿਰਾਂ ਦੇ ਵਿੱਚ। ਸੋ ਇਹ ਸਾਡੀ ਸਿੱਖਾਂ ਦੇ ਲਈ ਮਤਲਬ ਇੱਕ ਰੀਅਲੀ ਮਤਲਬ ਇੰਪੋਰਟੈਂਟ ਡੇਟ ਆ, ਤੇ ਕਮੈਮੋਰੇਸ਼ਨ ਕਰਨ ਲਈ। ਆਬਵੀਅਸਲੀ ਸਾਨੂੰ ਪਤਾ ਪਿਛਲੇ ਸਾਲ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਨੇ even ਪਾਸ ਵੀ ਕੀਤਾ ਸੀ, having the state of California recognized 1984 as the year of the Sikh genocide. ਜੀ ਸੋ ਅਸੀਂ ਇੱਕ ਉਸ ਮਤਲਬ ਸ਼ਹੀਦਾਂ ਦੀ ਯਾਦ ਵਿੱਚ, ਇਸ ਇਵੈਂਟ ਦੀ ਯਾਦ ਵਿੱਚ ਅਸੀਂ ਇੱਕ ਮੋਰਚਾ, ਇੱਕ ਮਾਰਚ ਅਸੀਂ ਅਗਲੇ ਮਹੀਨੇ ਅਸੀਂ ਸ਼ੁਰੂ ਕਰਾਂਗੇ। ਇਟਸ ਗੋਇੰਗ ਟੂ ਬੀ ਬਾਈ ਪੈਦਲ ਫਰਮ ਬੇਕਰਸੋ ਤੋਂ ਲੈ ਕੇ ਸੈਕਰਮੈਂਟੋ ਤੱਕ,
ਐਂਡ ਇਹ ਅਸੀਂ ਕੋਈ ਇੱਕ ਜਥੇਬੰਦੀ ਨਹੀਂ ਕਰ ਸਕਦੇ, ਕੋਈ ਇੱਕ ਇੰਡੀਵਿਜੂਅਲ ਨਹੀਂ ਕਰ ਸਕਦਾ। ਵੀ ਆਰ ਲੁਕਿੰਗ ਰੀਲੀ ਸਾਡੀ ਸਾਰੀ ਕਮਿਊਨਿਟੀ ਦੀ ਸਪੋਰਟ। I think ਮਨਦੀਪ ਸਿੰਘ ਵੀ ਥੋੜਾ ਜਿਹਾ ਇਹਦੇ ਬਾਰੇ ਬੋਲ ਵੀ ਸਕਦਾ ਕਿ ਗੋਇੰਗ ਫਰਮ ਬੇਕਰਸ। ਜੀ ਮਨਦੀਪ ਜੀ। ਹਾਂਜੀ ਭਾਜੀ, ਸੋ ਬੇਸਿਕਲੀ ਜਿੱਦਾਂ ਨੈਨਦੀਪ ਭਾਜੀ ਸ਼ੇਅਰ ਕਰ ਰਹੇ ਸੀਗੇ ਵੀ ਇਹਦੇ ਵਿੱਚ ਇਹ ਮਾਰਚ ਜਿਹੜੀ ਹੋਣੀ ਆ ਤੁਰ ਕੇ ਪੈਦਲ ਬੇਕਰਸਫੀਲਡ ਤੋਂ ਸ਼ੁਰੂ ਲੈ ਕੇ ਸੈਕਰਾਮੈਂਟੋ ਤੱਕ ਜਾਣਾ ਆ, ਤੇ ਉਹ ਜਿਹੜਾ ਸ਼ੁੱਕਰਵਾਰ ਯੂਨੀਵਰਸਿਟੀ ਨਗਰ ਕੀਰਤਨ ਤੋਂ ਪਹਿਲਾਂ ਉਦੋਂ ਸਮਾਪਤੀ ਕਰਨ ਦਾ ਮਕਸਦ ਆਪਣਾ ਏਮ ਆ ਇਹ। ਸੋ ਮਹੀਨਾ ਲੱਗ ਜਾਣਾ ਪੂਰਾ। ਇਹ ਨਹੀਂ ਹੈਗਾ ਵੀ ਸਾਰਿਆਂ ਨੂੰ ਨਾਲ ਹੀ ਤੁਰਨਾ ਪੈਣਾ ਸਾਰੀ ਬਾਟ, ਕਿਉਂਕਿ ਆਪਾਂ ਨੂੰ ਪਤਾ ਹੋਵੇ ਬਹੁਤ ਲੰਬੀ ਆ। ਸੋ ਆਈਡੀਆ ਆਪਾਂ ਬਣਾਇਆ ਆ ਵੀ ਰੋਜ਼ ਇੱਕ ਹਿੱਸਾ ਏਦਾਂ ਸਪਲਿਟ ਕਰਕੇ ਲਾਈਕ 13, 14, 15 ਮੀਲ ਤੁਰਨਾ ਆ, ਤੇ ਗੁਰਦੁਆਰੇ ਟੂ ਗੁਰਦੁਆਰੇ ਅਲੋਂਗ ਦ 99, ਕਿਉਂਕਿ ਆਪਣੇ ਕਿੰਨੀ ਕਮਿਊਨਿਟੀ ਸਾਰੀ ਮੋਸਟਲੀ ਇੱਥੇ ਕੈਲੀਫੋਰਨੀਆ ਦੇ ਵਿੱਚ 99 ਦੇ ਨਾਲ ਹੀ ਰਹਿੰਦੇ ਆ। ਆਪਾਂ ਸਾਰੇ ਗੁਰੂ ਘਰ ਆਪਣੇ ਬਥੇਰੇ ਹੈਗੇ ਆ ਇੱਥੇ ਨਾਲ ਹੀ 99 ਦੇ। ਸੋ ਇਹਦੇ ਵਿੱਚ ਸਿਰਫ ਇੱਕ ਤੁਰਨ ਦੀ ਗੱਲ ਨਹੀਂ ਹੈਗੀ, ਵੀ ਗੁਰੂ ਘਰਾਂ ਦੇ ਵਿੱਚ ਸਮਾਗਮ ਵੀ ਹੋਊਗੇ, ਸ਼ਾਮ ਨੂੰ ਦੀਵਾਨ ਵੀ ਲੱਗਣਗੇ, ਨਾਲ ਆਪਣੀ ਜਿਹੜੀਆਂ ਸੰਸਥਾਵਾਂ ਹੈਗੀਆਂ ਆ ਕਮਿਊਨਿਟੀ ਦੇ ਵਿੱਚ, ਭਾਵੇਂ ਲੀਗਲ ਏਡ ਹੋ ਗਈ, ਆਪਣੇ ਨਵੇਂ ਜਿਹੜੇ ਪੰਜਾਬ ਤੋਂ ਆਉਂਦੇ ਆ, ਜਾਂ ਜਿਹਨਾਂ ਨੂੰ ਹੈਲਥ ਕੇਅਰ ਦੀ ਲੋੜ ਹੋਵੇ, ਆਪਣੇ ਜਿਹੜੇ ਇੱਥੇ ਲੋਕਲ ਹੈਲਥ ਕੇਅਰ ਦੇ ਵਿੱਚ ਕੰਮ ਕਰਦੇ ਆ, ਜਾਂ ਹੋਰ ਵੀ ਜਿਹੜੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਆ ਆਪਣੀ ਕਮਿਊਨਿਟੀ ਨੂੰ, ਉਹ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨਾਲ ਉਸ ਦੀਵਾਨਾਂ ਦੇ ਵਿੱਚ ਸ਼ਾਮਲ ਹੋਊਗੀਆਂ। ਸੋ ਇਹ ਤੁਸੀਂ ਵੈਬਸਾਈਟ ਦੇਖਣੀ ਹੈ ਜੇ ਹੁਣ ਸ਼ੁਰੂਆਤ ਦੇ ਵਿੱਚ ਤੁਸੀਂ ਵੋਲੰਟੀਅਰ ਕਰਨਾ, ਜੇ ਤੁਸੀਂ ਤੁਰਨਾ ਨਾਲ www.jakara.org/1984 ਮਾਰਚ 1984 MARCH ਵੈਬਸਾਈਟ ਤੇ ਜਾ ਕੇ ਬਟਨ ਹੈ, ਉੱਥੇ ਤੁਸੀਂ ਲਿਖ ਸਕਦੇ ਆਈ ਵਾਂਟ ਟੂ ਵੋਲੰਟੀਅਰ, ਆਈ ਵਾਂਟ ਟੂ ਮਾਰਚ। ਜੇ ਕੋਈ ਸਵਾਲ ਹੋਵੇ, ਕੁਐਸਚਨ ਹੋਵੇ, ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਮੇਰਾ ਨੰਬਰ ਹੈਗਾ, ਹਾਂਜੀ ਇੱਕ ਵਾਰੀ ਵੈਬਸਾਈਟ ਦੁਬਾਰਾ ਬੋਲ ਦਿਓ ਮਨਦੀਪ ਜੀ। www.jakara.org JAKARA.org/1984 ਮਾਰਚ 1984 MARCH। ਸੋ ਇਹਦੇ ਵਿੱਚ ਹਾਂਜੀ ਤੁਸੀਂ ਸਵਾਲ ਕਰਨਾ ਸੀ ਕਰ ਲਓ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਸਾਡੇ ਨਾਲ ਨੈਨਦੀਪ ਸਿੰਘ ਤੇ ਮਨਦੀਪ ਸਿੰਘ ਜਕਾਰਾ ਮੂਵਮੈਂਟ ਤੋਂ ਜੁੜੇ ਹੋਏ ਆ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਵੀ 40 ਸਾਲ ਹੋ ਗਿਆ ਜਦੋਂ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਇੰਡੀਆ ਦੇ ਵਿੱਚ, ਤੇ ਹੁਣ 40 ਈਅਰ ਦੇ ਉੱਤੇ ਨਿਰਭਉ ਤੇ ਨਿਆਂ ਮੋਰਚਾ ਇਹ ਇੱਕ ਮਾਰਚ ਚੱਲਣਾ ਆ ਪੈਦਲ, ਬੇਕਰਸਫੀਲਡ ਤੋਂ ਸ਼ੁਰੂ ਹੋਣਾ ਤੇ ਐਂਡ ਹੋਣਾ ਜਾ ਕੇ ਸੈਕਰਾਮੈਂਟੋ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਮਿਆਂ ਦੇ ਵਿੱਚ UFW ਜਿਹੜੀ ਫਾਰਮ ਵਰਕਰਸ ਯੂਨੀਅਨ ਆ, ਉਹਨਾਂ ਨੇ 2022 ਦੇ ਵਿੱਚ ਥੋੜੇ ਜਿਹੇ ਲੋਕਾਂ ਨੇ ਮਾਰਚ ਸ਼ੁਰੂ ਕੀਤਾ ਸੀ ਸੈਂਟਰਲ ਵੈਲੀ ਤੋਂ ਸੈਕਰਾਮੈਂਟੋ। 24 ਦਿਨ ਲੱਗੇ ਸੀ ਉਹਨਾਂ ਨੂੰ 335 ਮੀਲ ਤੁਰਨ ਦੇ ਲਈ, ਤੇ ਫਾਈਨਲੀ ਗਵਰਨਰ ਗੈਬਨ ਨਿਊਸਮ ਨੇ ਉਹ ਬਿੱਲ ਸਾਈਨ ਕੀਤਾ ਸੀ। ਫ੍ਰਿਜ਼ਨੋ ਦੇ ਵਿੱਚ ਬਹੁਤ ਵੱਡੀ ਗਿਣਤੀ ਆਰਮੀਨੀਅਨ ਲੋਕਾਂ ਦੀ ਰਹਿੰਦੀ ਆ। ਆਰਮੀਨੀਅਨ ਲੋਕਾਂ ਨੇ 100 ਸਾਲ ਤੋਂ ਵੱਧ ਲੜਾਈ ਲੜ ਕੇ 2019 ਦੇ ਵਿੱਚ US ਕਾਂਗਰਸ ਦੇ ਵਿੱਚ ਜਿਹੜਾ ਮਤਾ ਆ ਉਹ ਪਾਸ ਕਰਾ ਲਿਆ ਸੀ ਵੀ ਆਰਮੀਨੀਅਨ ਲੋਕਾਂ ਦਾ ਜਿਹੜਾ ਆ ਜੈਨੋਸਾਈਡ ਹੋਇਆ ਸੀ 1915 ਦੇ ਵਿੱਚ। ਤੁਸੀਂ ਦੇਖੋ ਵੀ ਉਹ ਕਿੰਨਾ ਫਾਈਟ ਕਰਦੇ ਰਹੇ 104 ਸਾਲ। ਸੋ ਸਿੱਖਾਂ ਨੂੰ ਵੀ ਹੁਣ ਇਹ ਐਕਚੁਅਲੀ ਕਿਸੇ ਜਥੇਬੰਦੀ ਵੱਲੋਂ ਨਹੀਂ, ਇਹ ਬਹੁਤ ਵਧੀਆ ਹੈ ਵੀ ਨੌਜਵਾਨ ਜਿਹੜੇ ਆ ਅੱਗੇ ਹੋ ਕੇ ਲੱਗ ਰਹੇ ਹੈਗੇ ਆ। ਹਰ ਇੱਕ ਸਿੱਖ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ। ਪੈਦਲ ਮਾਰਚ ਇਹ ਸ਼ੁਰੂ ਹੋਣਾ ਹੈਗਾ ਆ ਬੇਕਰਸਫੀਲਡ ਤੋਂ, ਤੇ ਐਂਡ ਹੋਣਾ ਆ ਸੈਕਰਾਮੈਂਟੋ ਕੈਪੀਟਲ ਦੇ ਉੱਤੇ। ਨਗਰ ਕੀਰਤਨ ਤੋਂ ਪਹਿਲਾਂ ਹੀ ਹੋਣਾ। ਡੇਟਸ ਇੱਕ ਵਾਰੀ ਫੇਰ ਨੈਨਦੀਪ ਸਿੰਘ ਦੱਸ ਦਿਓ ਜਾਂ ਮਨਦੀਪ ਸਿੰਘ ਜੀ। ਇਹ ਜੀ ਦੂਜਾ ਹਫ਼ਤਾ ਅਕਤੂਬਰ 7 ਜਾਂ 8 ਆ ਮੇਰੇ ਖਿਆਲ ਚ ਤਰੀਕ, ਉਹ ਵੈਬਸਾਈਟ ਤੇ ਆਪਾਂ ਪਾ ਦੇਣੀ ਆ। ਉਦੋਂ ਸ਼ੁਰੂ ਹੋਣੀ ਆ ਤੇ ਐਂਡ ਹੋਣੀ ਆ ਉਹ ਜਿਹੜਾ ਸ਼ੁੱਕਰਵਾਰ ਆ ਨਗਰ ਕੀਰਤਨ ਤੋਂ ਪਹਿਲਾਂ, ਆਈ ਥਿੰਕ ਨਵੰਬਰ 1 ਜਾਂ 2 ਹੋਣਾ ਮੇਰੇ ਖਿਆਲ ਚ ਉਦੋਂ। ਤੇ ਪਰ ਮੈਂ ਡੈਫੀਨੇਟਲੀ ਭਾਜੀ ਤੁਹਾਡੀ ਉਹ ਜੋ ਤੁਸੀਂ ਦੱਸਿਆ ਉਹ ਮੈਂ ਦੁਬਾਰਾ ਰੀਇਟਰੇਟ ਕਰਨਾ ਮੰਗਦਾ ਬਈ ਇਹ ਬਹੁਤ ਕਮਿਊਨਿਟੀ ਲਈ ਜ਼ਰੂਰੀ ਆ, ਹਨਾ। ਇਹ ਸਿਰਫ ਆਪਾਂ ਏਦਾਂ ਨਾ ਸੋਚੀਏ ਵੀ ਕੋਈ ਜਣਾ ਹੋਰ ਕਰ ਰਿਹਾ ਆ, ਹਨਾ। ਇਹ ਅਸੀਂ ਆਪ ਕਰ ਰਹੇ ਹਾਂ। ਆਪਾਂ ਸਾਰੇ ਇੱਕ ਆ, ਇੱਕ ਗੁਰੂ ਦੇ ਇੱਕ ਆਪਾਂ ਸਾਰੇ ਬੱਚੇ ਆ, ਹਨਾ। ਸੋ ਉਸ ਹਿਸਾਬ ਨਾਲ ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਨੂੰ ਲੱਗਾ। ਪਹਿਲਾਂ ਕਿਹਾ ਸੀ ਵੀ ਨਾਲ ਹੀ ਤੁਰਨਾ ਸਾਰੀ ਬਾਟ, ਹਨਾ, ਕਿਉਂਕਿ ਉਹ ਬਹੁਤ ਲੰਬੀ ਹੋ ਜਾਂਦੀ ਆ। ਗੁਰਦੁਆਰੇ ਟੂ ਗੁਰਦੁਆਰੇ ਵੀ ਬਹੁਤ ਲੰਬਾ ਲੱਗ, ਸਮਝ ਲਓ 13, 14, 15 ਮੀਲ ਇੱਕ ਦਿਨ ਦੇ ਵਿੱਚ ਤੁਰਨਾ 7-8 ਘੰਟੇ ਲੱਗ ਜਾਂਦੇ, ਹਨਾ। ਉਹ ਵੀ ਬਹੁਤ ਔਖਾ ਹੋਣਾ ਜਿਹਦਾ ਬਜ਼ੁਰਗ ਹੋਵੇ ਜੇ ਕੋਈ। ਸੋ ਆਪਾਂ ਨਾਲ WhatsApp ਗਰੁੱਪ ਵੀ ਹੋਣਾ ਆ, ਤੇ ਨਾਲ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਕਿੱਥੇ ਆ ਆਪਾਂ। ਸੋ 1 ਮੀਲ ਪਹਿਲਾਂ ਜੇ ਕਿਸੇ ਨੇ ਸਾਨੂੰ ਮੀਟ ਕਰਨਾ ਹੋਵੇ ਜਦੋਂ ਆਪਾਂ ਤੁਰਨਾ ਏਦਾਂ, ਤੁਸੀਂ ਆਪਣੇ ਲੋਕਲ ਗੁਰਦੁਆਰੇ ਦੇ ਜੋ 1 ਮੀਲ ਬਾਟ ਨੇੜੇ ਆ ਗਏ ਉਦੋਂ ਜੁਆਇਨ ਕਰ ਸਕਦੇ, ਜਿੱਥੋਂ ਮਰਜ਼ੀ ਜੁਆਇਨ ਕਰ ਸਕਦੇ, ਹਨਾ। ਪਰ ਮੇਨ ਚੀਜ਼ ਆਉਣਾ ਹਾਈਲਾਈਟ ਇਜ਼ ਡੈਫੀਨੇਟਲੀ
ਸਿੱਖ ਜੈਨੋਸਾਈਡ ਜਿਹੜੀ ਆਪਣੇ ਜਦੋਂ ਤੁਸੀਂ ਆਰਮੀਨੀਅਨ ਦੀ ਗੱਲ ਕੀਤੀ ਆ, ਹਾਂਜੀ ਆਪਾਂ US ਫੈਡਰਲ ਗਵਰਨਮੈਂਟ ਤੋਂ ਵੀ ਰੈਕਗਨਾਈਜ਼ ਕਰਾਉਣੀ ਆ, ਇਹ ਬਹੁਤ ਜ਼ਰੂਰੀ ਮੁੱਦਾ ਆ, ਇਹ ਵੀ ਇਹਦੇ ਵਿੱਚ ਸ਼ਾਮਲ ਹੋਊਗਾ। ਆਪਾਂ ਜਿਹੜੇ ਇੱਥੇ ਲੋਕਲ ਕਾਂਗਰਸਮੈਨ ਵਗੈਰਾ ਹੈਗੇ ਆ ਜਿਹੜੇ ਇਹ ਸਰਕਾਰਾਂ ਦੇ ਵਿੱਚ, ਉਹਨਾਂ ਨੂੰ ਵੀ ਸੱਦੂਗੇ, ਉਹਨਾਂ ਨੂੰ ਵੀ ਦਿਖਾਉਂਗੇ ਵੀ ਸਾਡੇ ਨਾਲ ਕੀ ਸਾਡੀ ਕਹਾਣੀ ਆ, ਕੀ ਹੋਇਆ ਸਾਡੇ ਨਾਲ। ਪਰ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਇਹਦੇ ਵਿੱਚ ਹੈ ਨਾ, ਬਈ ਅਸੀਂ ਆਪਣੇ ਆਪ ਨਾਲ ਇਕੱਠੇ ਹੋ ਕੇ ਆਪਣੇ ਆਪ ਨਾਲ ਗੱਲਾਂ ਕਰੀਏ ਵੀ ਸਾਡੇ ਨਾਲ ਹੋਇਆ ਕੀ। ਅੱਜ ਤੱਕ ਵੀ ਬਹੁਤ ਜਣੇ ਆਪਾਂ ਗੱਲਾਂ ਨਹੀਂ ਕਰਦੇ, ਆਪਾਂ ਜਿਹੜੇ ਦੁੱਖ ਹੁੰਦੇ ਆ ਇਹ ਸਾਡੇ, ਆਪਾਂ ਸਾਰਿਆਂ ਨੂੰ ਪਿੰਡਾਂ ਦਾ ਪਤਾ ਆ ਆਪਣੇ, ਜੇ ਆਪਣੇ ਪਰਿਵਾਰ 'ਚ ਨਹੀਂ ਕੋਈ ਹੈਗਾ ਮੈਂਬਰ ਜਿੰਨਾ ਏਦਾਂ ਵਾਪਰੀ ਆ ਹੱਡ ਬੀਤੀ ਆ, ਤਾਂ ਆਪਾਂ ਨੂੰ ਕੋਈ ਪਿੰਡ 'ਚ ਤਾਂ ਪਤਾ ਹੀ ਪਤਾ ਆ, ਹਨਾ। ਸੋ ਉਸ ਹਿਸਾਬ ਦੇ ਨਾਲ ਇਹ ਜਿਹੜਾ ਜ਼ਖਮ ਆ ਆਪਾਂ ਬਣਿਆ ਆ ਕੌਮ ਤੇ, ਇਹਨੂੰ ਸੂਰਜ ਬਣਾਉਣ ਦੀ ਲੋੜ ਆ, ਹਨਾ। ਇਹਨੂੰ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਦਿਖਾਉਣ ਦੀ ਲੋੜ ਆ ਵੀ ਸਾਡਾ ਜਿਹੜੀ ਚੜ੍ਹਦੀ ਕਲਾ ਦਾ ਮਾਈਂਡ ਸੈਟ ਆ, ਜਿਹੜਾ ਸਾਡੇ ਨਾਲ ਜੋ ਵੀ ਜਿੱਦਾਂ ਵੀ ਹੁੰਦਾ, ਅਸੀਂ ਹਰ ਵੇਲੇ ਚੜ੍ਹਦੀ ਕਲਾ 'ਚ ਮਾਈਂਡ ਸੈਟ ਰੱਖਦੇ ਹਾਂ। ਤੁਸੀਂ ਬਲੀਵ ਨਾ ਕਰੋਗੇ, ਅੱਜ ਕੱਲ੍ਹ ਕਈ ਲੋਕਾਂ ਨੂੰ ਇਹ ਵੀ ਨਹੀਂ ਹੈਗਾ ਪਤਾ ਵੀ ਹੋਇਆ ਕੀ ਸਾਡੇ ਨਾਲ, ਹੈ ਵੀ 40 ਸਾਲ ਤੁਸੀਂ ਪੁੱਛੋਗੇ ਵੀ 40 ਸਾਲ ਪਹਿਲਾਂ ਕੀ ਖਾਸ ਚੀਜ਼ ਆ ਵੀ ਆਹ ਸਾਲ ਆ, ਤੇ ਉਹਨਾਂ ਨੂੰ ਦੱਸ ਨਹੀਂ ਹੋਣਾ। ਸੋ ਉਸ ਹਿਸਾਬ ਨਾਲ ਹਾਂਜੀ ਆਪਾਂ ਦੂਸਰਿਆਂ ਨੂੰ ਵੀ ਦੱਸਣਾ ਆ, ਪਰ ਸਭ ਤੋਂ ਮੇਨ ਚੀਜ਼ ਆ ਵੀ ਆਪਾਂ ਇੱਕ ਦੂਜੇ ਦੇ ਨਾਲ ਇਹ ਇੱਕ ਕਨਵਰਸੇਸ਼ਨ ਸ਼ੁਰੂ ਕਰਨੀ ਆ, ਇੱਕ ਸੰਗਤੀ ਰੂਪ ਦੇ ਵਿੱਚ। ਜੀ ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਪੰਜਾਬੀ ਰੇਡੀਓ USA ਦੇ ਉੱਤੇ, ਆਪਾਂ ਹਰ ਰੋਜ਼ ਤੁਹਾਨੂੰ ਅਪਡੇਟ ਵੀ ਕਰਦੇ ਰਹਾਂਗੇ ਵੀ ਅੱਜ ਕਿੱਥੇ ਮਾਰਚ ਪਹੁੰਚਿਆ ਹੈਗਾ, ਕਿੱਥੋਂ ਸ਼ੁਰੂ ਹੋਣਾ ਆ, ਕਿੱਥੇ ਰੁਕਣਾ ਹੈਗਾ। ਇਹ ਲਗਭਗ ਮੇਰੇ ਖਿਆਲ ਨਾਲ 24 ਕੁ ਦਿਨ ਦਾ ਹੋਊਗਾ, ਤੇ ਬਿਲਕੁਲ ਸਾਰੇ ਜਣੇ ਤਿਆਰ ਰਹੋ। ਸਾਨੂੰ ਜ਼ਰੂਰ 40 ਸਾਲ ਹੋ ਗਏ ਆ, ਹਜੇ ਤਾਈਂ ਜਸਟਿਸ ਨਹੀਂ ਮਿਲਿਆ। ਤੁਸੀਂ ਪਿਛਲੇ ਦਿਨਾਂ 'ਚ ਸੁਣਿਆ ਹੋਣਾ, ਫਿਰ ਹੁਣ ਜਗਦੀਸ਼ ਟਾਈਟਲਰ ਨੂੰ ਇੰਡਾਈਟ ਕਰਨ ਨੂੰ, ਉਹ ਵੀ ਜਿੱਦਾਂ ਇੱਕ ਤਰ੍ਹਾਂ ਨਾਲ ਲੋਕਾਂ ਦੇ ਜਿੱਦਾਂ ਕਹਿੰਦੇ ਨਾ ਵੀ ਅੱਖਾਂ ਦੇ ਘੱਟਾ ਪਾਉਣ ਵਾਲੀ ਗੱਲ ਹੈਗੀ ਆ। ਸੋ ਇਹ ਬਹੁਤ ਵਧੀਆ ਉਪਰਾਲਾ ਹੈਗਾ ਜਕਾਰਾ ਮੂਵਮੈਂਟ ਵੱਲੋਂ, ਸਿੱਖ ਨੌਜਵਾਨਾਂ ਵੱਲੋਂ, ਤੇ ਸਾਰੀਆਂ ਹੀ ਸਿੱਖ ਜਥੇਬੰਦੀਆਂ, ਸਿੱਖ ਗੁਰੂ ਘਰ ਰਲ ਕੇ ਜਦੋਂ ਪੈਦਲ ਚੱਲੂਗੇ, ਇੱਥੇ ਦੇ ਮੀਡੀਆ ਦੇ ਵਿੱਚ ਵੀ ਪਤਾ ਚੱਲੂਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਵੀ ਸਿਰਫ 25-30 ਜਿਹੜੇ ਫਾਰਮ ਵਰਕਰਸ ਆ ਉਹ ਤੁਰੇ ਸੀਗੇ, ਤੇ ਉਹਨਾਂ ਦਾ ਬਹੁਤ ਵੱਡਾ ਕਾਫਲਾ ਬਣ ਗਿਆ ਸੀ। ਤੇ ਫਾਈਨਲੀ ਜਦੋਂ ਉਹ ਸਟੇਟ ਕੈਪੀਟਲ ਤੇ ਪਹੁੰਚਿਆ ਤੇ ਗਵਰਨਰ ਨੇ ਉਹਨਾਂ ਦੇ ਹੱਕ ਦੇ ਵਿੱਚ ਬਿੱਲ ਜਿਹੜਾ ਸੀ ਉਹ ਸਾਈਨ ਵੀ ਕੀਤਾ ਸੀ। ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਨੈਨਦੀਪ ਸਿੰਘ ਉਹਨਾਂ ਨੇ ਦੱਸਿਆ, ਜਸਮੀਤ ਕੌਰ ਬੈਂਸ ਜੋ ਅਸੈਂਬਲੀ ਵੂਮਨ ਹੈਗੇ ਆ ਡਲੀਨੋ ਤੋਂ, ਉਹ ਬਿੱਲ ਲੈ ਕੇ ਆਏ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਵਿੱਚ। ਅਸੈਂਬਲੀ ਵਿੱਚ ਪਾਸ ਹੋ ਗਿਆ, ਬਾਅਦ ਦੇ ਵਿੱਚ ਉਸ ਬਿੱਲ ਨੂੰ ਕਿਲ ਕਰ ਦਿੱਤਾ ਗਿਆ। ਬਹੁਤ ਸਾਰੀਆਂ ਜਿਹੜੀਆਂ ਹਿੰਦੂ ਜਥੇਬੰਦੀਆਂ ਆ ਉਹਨਾਂ ਨੇ ਇਸ ਨੂੰ ਸੈਲੀਬ੍ਰੇਟ ਕੀਤਾ ਵੀ ਨਹੀਂ ਜੀ ਇਹ ਬਿਲਕੁਲ ਸਹੀ ਹੋਇਆ, ਇਹ ਬਿੱਲ ਅੱਗੇ ਨਹੀਂ ਜਾਣਾ ਚਾਹੀਦਾ ਸੀ। ਸੋ ਸਿੱਖ ਜੈਨੋਸਾਈਡ ਤੇ ਨਾਲ ਦੀ ਨਾਲ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਉੱਥੇ ਦੀ ਸਰਕਾਰ ਕਰ ਰਹੀ ਹੈਗੀ ਆ। ਤੁਸੀਂ ਸਵੇਰੇ ਸਾਡੀ ਰਿਪੋਰਟ ਸੁਣੀ ਆ ਫਰੀडम ਹਾਊਸ ਦੀ, ਜਿਹਦੇ ਵਿੱਚ ਇੰਡੀਆ ਦੀ ਸਰਕਾਰ ਬਾਰੇ ਦੱਸਿਆ ਗਿਆ ਕਿਸ ਤਰ੍ਹਾਂ ਉੱਥੇ ਧੱਕਾ ਕੀਤਾ ਜਾਂਦਾ ਅਕੈਡਮਿਸ਼ੀਅਨ ਦੇ ਨਾਲ, ਜਰਨਲਿਸਟ ਦੇ ਨਾਲ, ਜਾਂ ਕੋਈ ਡਿਸੀਡੈਂਟਸ ਹੈਗੇ ਆ, ਜਾਂ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ। ਸੋ ਇਹ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈਗਾ। ਅਸੀਂ ਛੋਟੇ-ਛੋਟੇ ਇਸ਼ੂ ਦੇ ਉੱਤੇ ਇੱਕ ਦੂਜੇ ਨਾਲ ਫਸਦੇ ਰਹਿੰਦੇ ਆ। ਹੁਣ ਇੱਥੇ ਸਾਰੇ ਇਕੱਠੇ ਹੋ ਕੇ ਸਾਡਾ ਫਰਜ਼ ਬਣਦਾ ਹੈ ਵੀ ਜਿੱਥੋਂ ਅਰਦਾਸ ਹੋ ਕੇ ਬੇਕਰਸਫੀਲਡ ਤੋਂ ਜਿਸ ਦਿਨ ਸ਼ੁਰੂ ਹੋਣਾ ਆ ਇਹ ਪੈਦਲ ਮਾਰਚ, ਆਪਾਂ ਬਿਲਕੁਲ ਪੰਜਾਬੀ ਰੇਡੀਓ USA ਤੇ ਲਾਈਵ ਵੀ ਕਰਾਂਗੇ, ਤੇ ਜਿੱਥੇ ਜਾ ਕੇ ਐਂਡ ਹੋਣਾ ਆ ਸਟੇਟ ਕੈਪੀਟਲ ਦੇ ਉੱਤੇ ਸਾਡੇ ਜਿਹੜੇ ਜਦੋਂ ਐਂਡ ਹੋਣਾ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਭੈਣ ਭਰਾ, ਬੱਚੇ, ਬਜ਼ੁਰਗ ਹੋਣੇ ਚਾਹੀਦੇ ਹੈਗੇ ਆ। ਹੋਰ ਨੈਨਦੀਪ ਸਿੰਘ ਜੀ ਕੀ ਐਡ ਕਰਨਾ ਚਾਹੁੰਦੇ ਆ? ਸੋ ਜਿਹੜੀ ਸਾਡੀ ਸਟੈਪ 1 ਸਾਨੂੰ ਸੇਵਾਦਾਰ ਇਹ ਚਾਹੀਦੇ ਨੇ। ਅਸੀਂ ਚਾਹੁੰਦੇ ਕਿ 40 ਐਟਲੀਸਟ ਘੱਟ ਤੋਂ ਘੱਟ 40 ਸੇਵਾਦਾਰ ਹੋਵੇ ਜਿਹੜੇ ਥੋੜੀ ਮਤਲਬ ਐਟਲੀਸਟ ਇੱਕ ਹਫ਼ਤਾ ਮਤਲਬ ਕੱਢ ਸਕਦੇ, 4-5 ਦਿਨ ਕੱਢ ਸਕਦੇ। ਮਤਲਬ ਸਾਡੀ ਜਿਹੜੀ ਤੁਸੀਂ ਕਹਿ ਸਕਦੇ ਬੇਸ ਟੀਮ, ਉਹਨੂੰ ਕਹਿ ਰਹੇ ਪਰਮਾਨੈਂਟ ਮਾਰਚਰਸ, ਜਿਹੜੇ ਸਾਡੇ ਨਾਲ ਤੁਰ ਸਕਦੇ। ਕਿਉਂਕਿ ਸਾਨੂੰ ਪਤਾ ਕਿ ਵੀਕਐਂਡਸ ਤੇ ਸਾਡੀ ਗਿਣਤੀ ਬਹੁਤ ਜ਼ਿਆਦਾ ਹੋਣਾ ਆ। ਜਦੋਂ ਅਸੀਂ ਗੁਰੂ ਘਰ ਦੇ ਨੇੜੇ ਹੋਣਗੇ ਉਦੋਂ ਵੀ ਗਿਣਤੀ ਬਹੁਤ ਜ਼ਿਆਦਾ ਹੋਣਗੇ। ਪਰ ਇਹ ਸਾਡੀ ਬੇਨਤੀ ਹੈ ਮਤਲਬ ਸਾਰੀ ਕਮਿਊਨਿਟੀ ਨੂੰ, ਸਾਰੀ ਸੰਗਤਾਂ ਨੂੰ, ਕਿ ਜੇ ਤੁਸੀਂ ਉਸ ਵੈਬਸਾਈਟ www.jakara.org/1984 ਮਾਰਚ ਚੱਲ ਜਾਓ, ਤੇ ਇਸ ਵਕਤ ਸਾਨੂੰ ਕੋਈ ਪੈਸਾ ਦੀ ਲੋੜ ਹੈ, ਨਾ ਸਾਨੂੰ ਕੁਛ ਲੋੜ ਹੈ, ਪਰ ਸਾਨੂੰ ਰਾਈਟ ਨਾਓ ਸਾਨੂੰ ਉੱਥੇ ਲਿਖਿਆ I will walk, or I want to walk, ਮੈਂ ਤੁਰਨਾ ਚਾਹੁੰਦਾ ਹਾਂ, ਤੇ ਉਹਦੇ ਵਿੱਚ ਕਲਿੱਕ ਕਰਕੇ ਆਪਣਾ ਨਾਮ ਪਾ ਦਿਓ, ਕਿਹੜੀਆਂ ਡੇਟਾ ਤੁਸੀਂ ਮਤਲਬ ਆਪਣੇ ਕੰਮਾਂ, ਆਪਣੇ ਸਕੂਲਾਂ ਤੋਂ ਛੱਡ ਕੇ ਤੁਸੀਂ ਸਾਡੇ ਨਾਲ ਪੈਦਲ ਵਾਕ ਕਰ ਸਕਦੇ। ਕਿਉਂਕਿ ਸਾਨੂੰ 35-40 ਬੰਦੇ ਚਾਹੀਦੇ ਜਿਹੜੇ
ਕਾਫਲਾ ਮਤਲਬ ਇਹ ਕਦੀ ਰੋਕਣਾ ਹੀ ਨਹੀਂ। ਸੋ ਇਹਦੇ ਨਹੀਂ ਮਤਲਬ ਕਿ 40 ਬੰਦੇ ਹਰ ਰੋਜ਼ ਮਤਲਬ ਪੂਰੀ 350 ਮੀਲ ਮਤਲਬ ਤੁਰਨਗੇ। ਇਹਦਾ ਮਤਲਬ ਕਿ ਜਿਹੜੀ ਉਹ 40 ਬੰਦੇ ਉਹਨਾਂ ਦੀ ਜ਼ਿੰਮੇਵਾਰ ਹੈ, ਭਾਵੇਂ ਉਹ ਇੱਕ ਦਿਨ 1 ਮੀਲ ਤੁਰਨਗੇ, 2 ਦਿਨ ਤੁਰਨਗੇ, 5 ਮਿੰਟ ਤੁਰਨਗੇ, ਪਰ ਕਾਫਲਾ ਤਾਂ ਚੱਲਣਾ ਹੀ ਚੱਲਣਾ। ਸੋ ਇਹ ਬਿਲਕੁਲ ਹਾਈਵੇ 99 ਦੇ ਉੱਪਰ ਤੁਰੂਗੇ ਜਾਂ ਸਾਈਡ ਤੇ ਜਾਂ ਸਾਈਡ ਰੋਡ ਤੇ? ਸੋ ਆਲਰੇਡੀ ਜਾਂ CHP ਜਾਂ ਕੋਈ ਨਾ ਕੋਈ ਨਾਲ ਜ਼ਰੂਰ ਹੋਊਗਾ, ਰਾਈਟ? ਬਿਲਕੁਲ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਇਹ ਪਹਿਲੀ ਤਰ੍ਹਾਂ ਦਾ ਹੀ ਮਾਰਚ ਹੈਗਾ ਪੂਰੀ ਦੁਨੀਆ ਦੇ ਵਿੱਚ। ਮੈਨੂੰ ਲੱਗਦਾ ਨਹੀਂ ਇਦਾਂ ਦਾ ਕਦੇ ਵਾਪਰਿਆ ਹੈਗਾ। ਸੋ ਬਹੁਤ ਵਧੀਆ ਪੁਆਇੰਟ ਹੈਗਾ। ਤੁਸੀਂ ਕਾਲ ਕਰ ਸਕਦੇ ਹੋ, ਇਹਨਾਂ ਨੇ ਵੈਬਸਾਈਟ ਵੀ ਦਿੱਤਾ ਹੈਗਾ, ਤੇ ਪੰਜਾਬੀ ਰੇਡੀਓ USA ਵੀ ਕਾਲ ਕਰ ਲਿਓ ਜੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦੇ ਹੈਗੇ, ਜਿਹੜੇ 408 272 5200 ਤੇ ਇਹਨਾਂ ਦੇ ਵੀ ਜਿਹੜਾ ਮਨਦੀਪ ਸਿੰਘ ਜਾਂ ਨੈਨਦੀਪ ਸਿੰਘ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ, ਇਹਨਾਂ ਦੇ ਨੰਬਰ ਤੇ ਵੀ ਕਾਲ ਕਰ ਸਕਦੇ ਹੋ। ਇੱਕ ਵਾਰੀ ਨੰਬਰ ਫੇਰ ਅਨਾਉਂਸ ਕਰ ਦਿਓ। ਜਰੂਰ ਜੀ। ਨੰਬਰ ਹੈਗਾ 916 398 6705। ਇਹ ਮੇਰਾ ਪਰਸਨਲ ਸੈੱਲਫੋਨ ਨੰਬਰ ਹੈ ਜੀ। ਦੁਬਾਰਾ ਕਹਿ ਦੇਣਾ, 916 398 6705 9163986705। ਜੇ ਕੋਈ ਸਵਾਲ ਹੋਵੇ, ਕੁਐਸਚਨ ਹੋਵੇ, ਜੇ ਕੋਈ ਨਾਲ ਹੈਲਪ ਕਰਨੀ ਮੰਗਦਾ ਹੋਵੇ, ਭਾਵੇਂ ਤੁਸੀਂ ਤੁਰ ਵੀ ਨਹੀਂ ਸਕਦੇ, ਭਾਵੇਂ ਤੁਸੀਂ ਕਿਸੇ ਨੂੰ ਸੂਚਨਾ ਦੇਣੀ ਮੰਗਦੇ ਹੋਣ, ਫਲਾਇਰ ਭੇਜਣਾ ਹੋਵੇ, ਕੁਛ ਵੀ ਜਿੱਦਾਂ ਨਾ, ਤੁਸੀਂ ਕਾਲ ਕਰ ਲਿਓ। ਤੇ ਜੇ ਮੈਂ ਫੋਨ ਨਾ ਚੱਕਿਆ, ਤੁਸੀਂ ਵੌਇਸ ਮੈਸੇਜ ਛੱਡ ਦਿਓ ਤੇ ਮੈਂ ਦੁਬਾਰਾ ਤੁਹਾਨੂੰ ਕਾਲ ਕਰ ਲੂੰਗਾ ਜੀ। ਸੋ ਇਹਦੇ ਸਾਰੇ ਤਰ੍ਹਾਂ ਦੇ ਪਾਰਟਿਸਿਪੈਂਟ ਹੋਣੇ ਆ, ਬੀਬੀਆਂ, ਬੱਚੇ, ਬਜ਼ੁਰਗ, ਸਾਰੇ। ਤੇ ਇਹਦੇ ਚ ਹਰ ਰੋਜ਼ ਜਿਸ ਤਰ੍ਹਾਂ ਪਤਾ ਹੀ ਆ ਵੀ 10 ਮੀਲ ਤੁਰਿਆ ਕਰਨਾ ਆ। ਉਹ ਤੋਂ ਬਾਅਦ ਰਹਿਣ ਲਈ ਜਗ੍ਹਾ ਵੀ ਹੋਊਗੀ, ਕਿਉਂਕਿ ਗੁਰੂ ਘਰ 99 ਤੇ ਬਹੁਤ ਜ਼ਿਆਦੇ ਆ। ਬੇਕਰਫੀਲਡ ਤੋਂ ਸ਼ੁਰੂ ਹੋ ਕੇ ਡਲੀਨੋ, ਵੈਸੈਲੀਆ, ਸਿਲਮਾ, ਇੱਧਰੋਂ ਫ੍ਰਿਜ਼ਨੋ ਤੋਂ ਫਿਰ ਅੱਗੇ ਆ ਜਾਂਦਾ ਹੈਗਾ ਮਰਸਡ ਆ ਜਾਂਦੇ ਆ, ਫਿਰ ਲਿਵਿੰਗਸਟਨ ਆ ਜਾਂਦਾ, ਅੱਗੇ ਤੱਕ ਫਿਰ ਸਟਾਕਟਨ, ਮੋਡੈਸਟੋ ਵਾਲੇ ਜਿਹੜੇ ਹੈਗੇ ਆ, ਲੋਡ ਆਈ ਤੇ ਸੈਕਰਾਮੈਂਟੋ ਦੇ ਵਿੱਚ। ਸੋ ਜਗ੍ਹਾ ਸਾਰੀ ਜਗ੍ਹਾ ਹੀ ਹੈਗੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਫਾਰਮ ਵਰਕਰਸ ਨੇ ਮਾਰਚ ਕੀਤਾ ਸੀ, ਉਹਨਾਂ ਦੇ ਵੀ ਬਿਲਕੁਲ ਬਹੁਤ ਮੀਡੀਆ ਨੇ ਕਵਰੇਜ ਕੀਤੀ ਸੀ। ਹਾਲਾਂਕਿ ਉਹ ਗਿਣਤੀ ਬਹੁਤ ਥੋੜੀ ਸੀ। ਸਿੱਖ ਤਾਂ ਐਡੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ ਤੇ ਇਹਨਾਂ ਨੂੰ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਆ। ਸੋ ਬਹੁਤ ਵਧੀਆ ਉਪਰਾਲਾ ਆ। ਜਿਸ ਦਿਨ ਸ਼ੁਰੂਆਤ ਹੋਣੀ ਆ, ਡੇਟ ਜ਼ਰੂਰ ਸਾਨੂੰ ਦੱਸ ਦਿਓ ਤੇ ਆਪਾਂ ਪੰਜਾਬੀ ਰੇਡੀਓ USA ਤੇ ਪੂਰਾ ਅਨਾਉਂਸ ਕਰਾਂਗੇ ਤੇ ਸਾਡੀ ਟੀਮ ਉੱਥੇ ਪਹੁੰਚੂਗੀ ਵੀ, ਜਦੋਂ ਅਰਦਾਸ ਕਰਕੇ ਤੁਸੀਂ ਇਹ ਜਿਹੜਾ ਮਾਰਚ ਆ ਸ਼ੁਰੂ ਕਰਨਾ ਹੈਗਾ। ਜਰੂਰ ਜੀ। ਤਰੀਕਾ ਹੈਗੀਆਂ ਆ ਜੀ। ਤਰੀਕਾਂ ਅਕਤੂਬਰ 9 ਹੋਣੀਆਂ ਸ਼ੁਰੂ ਜੀ। ਅਕਤੂਬਰ 9 ਤੇ ਐਂਡ ਹੋਣਾ ਆ ਨਵੰਬਰ 1 ਨੂੰ। ਹਾਂਜੀ, ਵੈਬਸਾਈਟ ਤੇ ਲਿਖਿਆ ਹੋਣਾ। ਫਰਾਈਡੇ ਨੂੰ ਪਹਿਲੀ ਆ, ਕਿਉਂਕਿ 3 ਨੂੰ ਨਗਰ ਕੀਰਤਨ। ਤੇ ਬੇਕਰਸਫੀਲਡ ਕਿਹੜੇ ਗੁਰੂ ਘਰ ਤੋਂ ਸ਼ੁਰੂਆਤ ਹੋਣੀ ਆ? 8th ਸਟਰੀਟ। ਹਾਂਜੀ, ਜਿਹੜਾ 99 ਦਾ ਬਿਲਕੁਲ ਉੱਤੇ ਗੁਰੂ ਘਰ। ਫਿਰ ਅਸੀਂ ਸਾਰੇ ਜਿਹੜੇ ਬਾਈਬਲ, ਦਸ਼ਮੇਸ਼ ਦਰਬਾਰ, ਬਾਬਾ ਦੀਪ ਸਿੰਘ ਤੇ ਗੁਰੂ ਅੰਗਦ ਦਰਬਾਰ, ਜਿਹੜੇ ਸਟਾਈਨ ਗੁਰਦੁਆਰਾ, ਅਸੀਂ ਸਾਰੇ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਫਿਰ ਅਸੀਂ ਜਨੇਨੋ ਵੱਲ ਅਸੀਂ ਚੱਲ ਜਾਵਾਂਗੇ ਜੀ। ਬਿਲਕੁਲ। ਸੋ ਜੇ ਕੋਈ ਫਲਾਇਰ ਬਣਾਇਆ ਤਾਂ ਉਹ ਵੀ ਤੁਸੀਂ ਪਲੀਜ਼ ਸਾਂਝਾ ਕਰ ਸਕਦੇ ਹੋ, ਦੱਸ ਸਕਦੇ ਹੋ ਕਿੱਥੇ ਮਿਲ ਸਕਦਾ। ਨੈਨਦੀਪ ਸਿੰਘ ਜੀ। ਹਾਂਜੀ, ਇਸ ਬਾਬਤ ਜੇ ਡਿਟੇਲ ਜਾਣਕਾਰੀ ਨਾਲ ਕਿਹੜੇ ਨੰਬਰ ਤੇ ਕੰਟੈਕਟ ਕੀਤਾ ਜਾ ਸਕਦਾ, ਕਿੰਨੇ ਵਜੇ ਚੱਲਣਾ, ਕਿੰਨੇ ਵਜੇ, ਤਾਂ ਜੇ ਕੋਈ ਫਲਾਇਰ ਆ, ਜੇ ਕੋਈ ਤੁਸੀਂ ਪੋਸਟਰ ਬਣਾਇਆ ਤਾਂ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਇੱਥੇ। ਜਰੂਰ ਜੀ। ਮੈਂ ਰਾਜਕਰਨ ਭਾਜੀ ਨੂੰ ਟੈਕਸਟ ਮੈਸੇਜ ਕੀਤਾ ਸੀ, ਭਾਜੀ ਆਪਾਂ ਤੁਹਾਨੂੰ ਹੁਣੇ ਦੁਬਾਰਾ ਕਰ ਦਿੰਦੇ ਆ, ਤੁਸੀਂ ਸ਼ੇਅਰ ਕਰ ਲਿਓ। ਪਰ ਡੈਫੀਨਿਟਲੀ ਆਪਾਂ ਤੁਹਾਡੇ ਨਾਲ ਵੀ ਏਦਾਂ ਸਾਂਝੀ ਕਰੀ ਜਾਣੀ ਜਾਣਕਾਰੀ ਦੁਆਰਾ ਆ ਜੂਗੇ ਨਾਲ। ਇਹ ਸਿਰਫ ਆਪਾਂ ਇੱਕ WhatsApp ਗਰੁੱਪ ਵੀ ਬਣਾਉਣਾ ਆ, ਉਹ ਵੀ ਜਦੋਂ ਹੋ ਗਿਆ ਤਿਆਰ ਇਸ ਹਫ਼ਤੇ ਤੁਸੀਂ ਸਾਂਝਾ ਕਰ ਲਿਓ ਤੇ ਉਹਦੇ ਵਿੱਚ ਨਾਲ ਹੀ ਸਾਰੀ ਜਾਣਕਾਰੀ ਏਦਾਂ ਮਿਲੀ ਜਾਇਆ ਕਰਨੀ ਆ। ਇਹ ਸਿਰਫ ਅਸੀਂ ਪਹਿਲਾਂ ਸੂਚਨਾ ਹੀ ਦੇਣੀ ਮੰਗਦੇ ਸੀ ਸੰਗਤ ਨੂੰ ਵੀ ਤੁਸੀਂ ਆਪਣੀਆਂ ਸੈਰਾਂ ਸ਼ਾਮ ਦੀਆਂ ਸ਼ੁਰੂ ਕਰ ਲਓ, ਆਪਣੇ ਪੈਰ ਲੱਤਾਂ ਗਰਮ ਕਰ ਲਓ ਥੋੜਾ ਬਹੁਤਾ, ਤੇ ਆਪਾਂ ਤੁਰਨ ਨੂੰ ਤਿਆਰ ਹੋਈਏ ਸਾਰੇ ਜਣੇ। ਤੇ ਅਕਤੂਬਰ ਸਾਰਾ ਮਹੀਨਾ ਇਹ ਕਾਫਲਾ ਬੇਕਰਸਫੀਲਡ ਤੋਂ ਸੈਕਰਾਮੈਂਟੋ ਤੱਕ ਚੱਲਣਾ ਆ। ਸੋ ਉਸ ਹਿਸਾਬ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਕੱਠੇ ਆਪਾਂ ਇਕਜੁੱਟ ਹੋ ਕੇ ਆਪਣੇ ਜਿਹੜਾ ਇਤਿਹਾਸ ਆ ਸਾਡੀ ਹੋਂਦ ਆ, ਜਿਹੜੀ ਆਪਣੇ ਆਉਣ ਵਾਲੇ ਪੀੜ੍ਹੀਆਂ ਨੂੰ ਸਾਰਾ ਕੁਝ ਇਹ
ਇੱਕ ਤਰ੍ਹਾਂ ਇਕੱਠੇ ਹੋ ਕੇ ਕਰਨਾ ਹੈ ਸਰ। ਜੀ ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਪੰਜਾਬੀ ਰੇਡੀਓ USA ਦੇ ਸਾਡੇ ਸਾਰੇ ਹੀ 15 ਜਿਹੜੇ ਰੇਡੀਓ ਸਟੇਸ਼ਨ ਆ AM FM ਸਾਰਿਆਂ ਦੇ ਉੱਤੇ Facebook YouTube ਦੇ ਉੱਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹਾਂਗੇ ਕਿਹੜੀ ਡੇਟ ਨੂੰ ਕਿੱਥੇ ਸ਼ੁਰੂ ਹੋ ਰਿਹਾ, ਕਿੱਥੇ ਰੁਕ ਰਿਹਾ। ਕੋਸ਼ਿਸ਼ ਵੀ ਕਰਾਂਗੇ ਜਦੋਂ ਪੈਦਲ ਚੱਲੂਗੇ ਉਹਨਾਂ ਨੂੰ ਸ਼ੋਅ ਵੀ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਰੋਤੇ ਆ ਸਾਡੇ ਨਾਲ ਉਹ ਜੁੜ ਸਕਣ। ਨਗਰ ਕੀਰਤਨ ਤੇ ਵੀ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ, ਜੇ ਉਹਨਾਂ ਨੇ ਪਹਿਲਾਂ ਆਉਣਾ ਹੈਗਾ ਉਹ ਵੀ ਜ਼ਰੂਰ ਜੁੜ ਸਕਦੇ ਹੈਗੇ ਆ। ਬਿਨਾਂ ਹਰ ਇੱਕ ਆਰਗੇਨਾਈਜੇਸ਼ਨ ਦਾ, ਹਰ ਇੱਕ ਸਿੱਖ ਜਿਹਨੂੰ ਦਰਦ ਹੈਗਾ ਵੀ ਸਾਡਾ ਜੈਨੋਸਾਈਡ ਹੋਇਆ, ਉਹਦਾ ਫਰਜ਼ ਬਣਦਾ ਚਾਹੇ ਉਹ ਅੱਧਾ ਮੀਲੇ ਤੁਰੇ, ਇਸ ਜਿਹੜਾ ਪੈਦਲ ਮਾਰਚ ਆ ਉਹਦੇ ਵਿੱਚ ਪਾਰਟਿਸਿਪੇਟ ਕਰੇ। ਜੀ ਜੀ ਬਿਲਕੁਲ ਜੀ। ਰਣਦੀਪ ਸਿੰਘ ਜੀ, ਮਨਦੀਪ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਜੀ ਇਹਨਾਂ ਜਾਣਕਾਰੀਆਂ ਦੇ ਲਈ। ਧੰਨਵਾਦ ਜੀ ਬਹੁਤ ਤੁਹਾਡਾ, ਬਹੁਤ ਧੰਨਵਾਦ, ਬਹੁਤ ਧੰਨਵਾਦ। ਵਾਹਿ ਖਾਲਸਾ ਵਾਹਿ ਫਤਿਹ। ਸੋ ਪ੍ਰਵੀਨ ਜੀ, ਇੱਥੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਤੇ ਇਸ ਪ੍ਰੋਗਰਾਮ ਬਾਰੇ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ। ਜੀ ਜ਼ਰੂਰ ਜੀ। ਸੋ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।